ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 24 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨਹੋਜ਼ੇ ਤੇ ਮਨਜੀਤ ਸਿੰਘ ਸੈਨਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਦੀ ਜਿਹੜੀ ਅਹਿਮ ਖਬਰ ਹੈ ਸਰਕਾਰ ਦੇ ਨਾਲ ਜੁੜੀ। ਇੱਕ ਸਰਕਾਰ ਉਹ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਚੁਣੀ ਹੋਈ ਹੈ, ਇੱਕ ਸਰਕਾਰ ਉਹ ਹੈ ਜਿਹੜੇ ਕਹਿੰਦੇ ਕਿ ਅਸੀਂ ਸੰਵਿਧਾਨਕ ਮੁਖੀ ਹੈ। ਗੱਲ ਕਰੀਏ ਮਾਨ ਸਾਹਿਬ ਦੀ ਤੇ ਰਾਜਪਾਲ ਦੀ, ਟਸਲ ਮੁੱਕ ਨਹੀਂ ਰਹੀ। ਇੱਕ ਦੂਜੇ ਨਾਲ ਕੌਨਫਲਿਕਟ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ, ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਮਾਨ ਨੂੰ ਰਾਜਪਾਲ ਪੁਰੋਹਿਤ ਨੇ ਲਿਖਤਾ ਕਹਿੰਦੇ ਇੱਕ ਹੋਰ ਲਵ ਲੈਟਰ। ਪ੍ਰਵੀਨ ਜੀ, ਇਹ ਚਿੱਠੀਆਂ ਦਾ ਸਿਲਸਿਲਾ, ਇਹ ਲਵ ਲੈਟਰਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ, ਜਾਂ ਵਿਵਾਦਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਜਦ ਤੋਂ ਮਾਨ ਸਰਕਾਰ ਪਹੁੰਚ ਚਾਈ ਹੈ ਤਦ ਤੋਂ ਤੇ ਉਧਰ ਰਾਜਪਾਲ ਵੱਲੋਂ ਆਮੋ ਸਾਹਮਣੇ ਹੋਣ ਦਾ ਵਰਤਾਰਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਉਹਨਾਂ ਹੀ ਪਿਛਲੇ ਦਿਨੀ ਜਿਹੜਾ 19-20 ਜੂਨ ਨੂੰ ਸੈਸ਼ਨ ਬੁਲਾਇਆ ਗਿਆ ਸੀ 2 ਰੋਜ਼ਾ, ਉਹਦੇ ਹੀ ਹਵਾਲੇ ਨਾਲ ਇੱਕ ਹੋਰ ਚਿੱਠੀ ਹੁਣ ਰਾਜਪਾਲ ਨੇ ਲਿਖ ਦਿੱਤੀ ਹੈ। ਠੀਕ ਹੈ। ਪਿਛਲੇ ਦਿਨਾਂ ਦੇ ਵਿੱਚ ਸਭ ਦੇ ਧਿਆਨ 'ਚ ਹੋਣਾ ਕਿ ਜਦੋਂ ਇਹ ਸੈਸ਼ਨ ਬੁਲਾਇਆ ਗਿਆ ਤਦ ਵੀ ਰਾਜਪਾਲ ਨੇ ਕਿਹਾ ਜੀ ਕਿ ਬਣਦਾ ਨਹੀਂ ਜੀ, ਸੈਸ਼ਨ ਸਹੀ ਨਹੀਂ ਗਾ ਜੀ। ਪਰ ਅਗਲੇ ਕਹਿੰਦੇ ਅਸੀਂ ਤਾਂ ਪੁਰਾਣੇ ਸੈਸ਼ਨ ਨੂੰ ਅੱਗੇ ਵਧਾਇਆ, ਬਜਟ ਸੈਸ਼ਨ ਨੂੰ ਮਨਜ਼ੂਰੀ ਦੀ ਕੀ ਲੋੜ ਹੈ, ਜੋ ਅਸੀਂ ਸੈਸ਼ਨ ਬੁਲਾਵਾਂਗੇ ਜੀ। ਸੈਸ਼ਨ ਹੋ ਗਿਆ। ਉਹ ਸੈਸ਼ਨ 'ਚ 4 ਪਹਿਲੂ ਵੀ ਆਏ ਹੈ ਨਾ, ਉਹਨਾਂ 'ਚ ਮੁੱਖ ਤੌਰ ਤੇ 3 ਬਿੱਲ ਆਏ ਜਿਹੜੇ ਰਾਜਪਾਲ ਕੋਲ ਚਲੇ ਗਏ ਤੇ ਉਹਨਾਂ ਦੇ ਉੱਤੇ ਮੋਹਰ ਲਾਉਣ ਦੇ ਲਈ, ਖਾਸ ਕਰਕੇ ਉਹਦੇ ਵਿੱਚ ਗੁਰਦੁਆਰਾ ਸੋਧ ਐਕਟ 1925 ਜਿਹਦੇ ਵਿੱਚ ਗੁਰਬਾਣੀ ਦੇ ਪ੍ਰਸਾਰਨ ਦਾ ਮਾਮਲਾ ਸੀ, ਉਹਨੂੰ ਲੈ ਕੇ ਪਿਛਲੇ ਦਿਨੀ ਭਗਵੰਤ ਮਾਨ ਉਹਨਾਂ ਨੇ ਫਿਰ ਇੱਕ ਚਿੱਠੀ ਲਿਖੀ। ਹਾਂਜੀ। ਉਸ ਚਿੱਠੀ ਦੇ ਹਵਾਲੇ ਨਾਲ ਮਤਲਬ ਕਿ ਰਾਜਪਾਲ ਵੱਲੋਂ ਇਹ ਤੱਥ ਸਾਹਮਣੇ ਆਏ ਕਿ ਜੀ ਇਹ ਤਾਂ ਥੋੜਾ ਜਿਹੜਾ ਸੈਸ਼ਨ ਸੀ ਇਹੀ ਗੈਰ ਕਾਨੂੰਨੀ ਸੀਗਾ, ਇਹ ਸੰਵਿਧਾਨਕ ਨਹੀਂ ਸੀਗਾ, ਤੇ ਫਿਰ ਬਿੱਲਾਂ ਦੇ ਉੱਤੇ ਮੋਹਰ ਲਾਉਣ ਦਾ ਮਤਲਬ ਹੀ ਨਹੀਂ ਬਣਦਾ, ਇਸ ਲਈ ਕਹਿੰਦੇ ਨਹੀਂ। ਪਰ ਹੁਣ ਉਲਟਾ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਚਿੱਠੀ ਲਿਖ ਰਹੇ ਸੀਗੇ ਜੀ ਸਾਡੇ ਬਿੱਲਾਂ ਤੇ ਮੋਹਰ ਲਾਓ, ਹੁਣ ਉਲਟਾ ਰਾਜਪਾਲ ਨੇ ਮੁੱਖ ਮੰਤਰੀ ਚਿੱਠੀ ਲਿਖੀ ਹੈ ਤੇ ਇਹ ਚਿੱਠੀ ਲਿਖ ਕੇ ਉਚੇਚਾ ਤੌਰ ਤੇ ਗੱਲ ਉਹਦੇ ਵਿੱਚ ਐਡ ਕੀਤੀ ਹੈ ਕਿ ਮੇਰੇ ਪਹਿਲੇ ਲਿਖੇ ਲਵ ਲੈਟਰਾਂ ਦਾ ਜਵਾਬ ਇਹ ਦੇ ਦਿਓ CM ਸਾਹਿਬ। ਜੀ ਜੀ। ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਮੇਰੀ ਚਿੱਠੀਆਂ ਨੂੰ ਲਵ ਲੈਟਰ ਕਹਿੰਦੇ ਸੀ ਤੇ ਫਿਰ ਉਹ ਲਵ ਲੈਟਰਾਂ ਦਾ ਜਵਾਬ ਦਿਓ। ਤੇ ਉਹਨਾਂ ਨੇ ਬਕਾਇਦਾ ਉਹਦੇ ਨਾਲ ਇੱਕ ਦਸਤਾਵੇਜ਼ ਲਾਇਆ ਪ੍ਰਵੀਨ ਜੀ। ਆਪਣੀ ਚਿੱਠੀ ਦੇ ਨਾਲ ਰਾਜਪਾਲ ਨੇ ਇੱਕ ਸੰਵਿਧਾਨ ਦੀ ਧਾਰਾ 167 ਦਾ ਹਵਾਲਾ ਦੇ ਕੇ ਇੱਕ ਦਸਤਾਵੇਜ਼ ਲਾਇਆ। ਕਿਆ ਦਸਤਾਵੇਜ਼ ਕਹਿੰਦਾ ਕਿ ਜਨਾਬ ਤੁਹਾਨੂੰ ਬਤੌਰ ਮੁੱਖ ਮੰਤਰੀ ਹੁੰਦਿਆਂ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਪਊਗਾ। ਠੀਕ ਹੈ। ਤੇ ਇਸ ਚੀਜ਼ ਨੇ ਆਮੋ ਸਾਹਮਣੇ ਫੇਰ ਲਿਆ ਖੜਾ ਕਰਨਾ। ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਹਾਂਜੀ ਤੁਸੀਂ ਜਿਹੜਾ ਮਤਲਬ ਕਿ ਮੇਰੀ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਉਹ ਤੁਹਾਨੂੰ ਸੰਵਿਧਾਨਕ ਤੌਰ ਤੇ ਦੇਣਾ ਪਊਗਾ। ਮੈਂ ਐਕਟ ਨਾਲ ਲਾ ਰਿਹਾ ਸਾਰਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਮੇਰੀ ਰਾਏ ਨਹੀਂ ਗੀ ਕਿ ਇਹ ਗੈਰ ਸੰਵਿਧਾਨਕ ਹੈ ਨਾ, ਜਾਂ ਇਹ ਮਤੇ ਜਿਹੜੇ ਕਾਨੂੰਨ ਤੁਸੀਂ ਬਦਲ ਕੇ ਬਿੱਲਾਂ ਦੇ ਰੂਪ 'ਚ ਮੈਨੂੰ ਬਣਾਉਣ ਲਈ ਭੇਜੇ ਕਿ ਕਾਨੂੰਨ ਬਣਾ ਦਿਓ, ਉਹ ਜਿਹੜੇ ਨੇ ਉਹ ਗੈਰ ਸੰਵਿਧਾਨਕ ਨੇ। ਰਾਏ ਵੀ ਨਾਲ ਨੱਥੀ ਹੈ ਜੀ, ਮੈਂ ਰਾਏ ਲਈ ਆ, ਕਾਨੂੰਨੀ ਰਾਏ ਨਾਲ ਨੱਥੀ ਹੈ, ਸੋ ਉਹਦਾ ਖਰੜਾ ਨਾਲ ਭੇਜਿਆ ਜੀ। ਸਵਾਲ ਕੱਲਾ ਇਹ ਚਿੱਠੀ ਵਿਵਾਦ ਦਾ ਨਹੀਂ ਰਿਹਾ ਪ੍ਰਵੀਨ ਜੀ ਹੁਣ। ਠੀਕ ਹੈ। ਕਿਉਂਕਿ ਜੇਕਰ ਇਹੀ ਮਸਲਾ ਹੁੰਦਾ ਤਾਂ ਵਿਵਾਦ ਤਾਂ ਖਾਸਾ ਲੰਬਾ ਹੈ, ਚਾਹੇ ਉਹ ਵਾਈਸ ਚਾਂਸਲਰ ਦੀਆਂ ਨਿਯੁਕਤੀਆਂ ਦਾ ਮਸਲਾ ਹੋਵੇ, ਚਾਹੇ ਵਾਈਸ ਚਾਂਸਲਰ ਲਾਉਣ ਦਾ ਮਸਲਾ ਹੋਵੇ, ਚਾਹੇ ਸਰਹੱਦੀ ਖੇਤਰਾਂ ਦੇ ਦੌਰੇ ਦਾ ਮਸਲਾ ਹੋਵੇ, ਹੈ ਨਾ, ਚਾਹੇ ਸੈਸ਼ਨ ਬੁਲਾਉਣ ਦਾ ਮਸਲਾ ਹੋਵੇ, ਚਾਹੇ ਸੈਸ਼ਨ ਦੇ ਵਿੱਚ ਮੇਰੀ ਸਰਕਾਰ ਹੈ ਨਾ ਜਾਂ ਸਰਕਾਰ ਕਹਿਣ ਦਾ ਮਸਲਾ ਹੋਵੇ, ਇੱਥੋਂ ਤੱਕ ਕਿ ਜਾਂ ਹੈਲੀਕਾਪਟਰ ਦੇ ਝੂਟੇ ਲੈਣ ਦਾ ਮਸਲਾ ਹੋਵੇ। ਸੋ ਇਹ ਸਾਰੇ ਮਸਲੇ ਲੰਮੇ ਸਮੇਂ ਫਿਰ ਟਵੀਟ ਦਾ, ਇੱਕ ਦੂਜੇ ਦੀ ਚਿੱਠੀ ਦਾ, ਰਾਜਪਾਲ ਨੂੰ ਚਿੱਠੀ, ਹੋਰ ਲੋਕਾਂ ਨੂੰ ਦਿਖਾਉਣ ਨੂੰ ਚਿੱਠੀ, ਹੋਰ ਕਿੰਨੇ ਹੀ ਮਾਮਲੇ ਆਪਣੇ ਸਾਹਮਣੇ ਰਹੇ ਨੇ।
ਪਰ ਹੁਣ ਤੱਕ ਮਾਮਲਾ ਦੋ ਬੰਦਿਆਂ ਵਿਚਾਲੇ ਆਮੋ ਸਾਹਮਣੇ ਇੱਕ ਦੂਏ ਨੂੰ ਹਲਕਾ ਦਿਖਾਉਣ, ਝੂਠਾ ਦਿਖਾਉਣ, ਖੁਦ ਨੂੰ ਸੱਚਾ ਸਾਬਤ ਕਰਨ, ਪੰਜਾਬ ਹਿਤੈਸ਼ੀ ਦਿਖਾਉਣ, ਇਹ ਚੱਲਦਾ ਰਿਹਾ। ਪਰ ਇਸ ਵਾਰ ਦੀ ਜਿਹੜੀ ਰਾਜਪਾਲ ਦੀ ਚਿੱਠੀ ਆ, ਉਸ ਚਿੱਠੀ 'ਚ ਕੱਲਾ ਆਪਣੀਆਂ ਪਹਿਲੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ, ਉਸ ਚਿੱਠੀ 'ਚ ਆ 2 ਰੋਜ਼ਾ ਸੈਸ਼ਨ ਨੂੰ ਗੈਰ ਸੰਵਿਧਾਨਕ ਕਰਾਰ ਦੇਣ ਦਾ ਮਸਲਾ ਹੀ ਨਹੀਂ, ਅਖੀਰ 'ਚ ਜਾ ਕੇ ਰਾਜਪਾਲ ਨੇ ਇੱਕ ਲਾਈਨ ਲਿਖੀ ਆ। ਅੱਛਾ, ਉਹ ਕਿਹੜੀ ਲਿਖਤੀ? ਤੇ ਉਹ ਲਾਈਨ ਦੇ ਵਿੱਚ ਲਿਖਿਆ ਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਮੁੱਖ ਮੰਤਰੀ ਸਾਹਿਬ ਕਿ ਤੁਹਾਡੀ ਸਰਕਾਰ 'ਚ ਭ੍ਰਸ਼ਟਾਚਾਰ ਹੋ ਰਿਹਾ। ਉਹ ਅੱਛਾ, ਤੇ ਇਹਦਾ ਜਵਾਬ ਦਿਓ, ਨਹੀਂ ਤੇ ਫਿਰ ਤਿਆਰ ਰਹੋ। ਇਹਦਾ ਕੀ ਮਤਲਬ ਹੈ? ਕੀ ਰਾਜਪਾਲ ਕੋਲ ਕੋਈ ਸੱਚਮੁੱਚ ਸ਼ਿਕਾਇਤਾਂ ਆਈਆਂ? ਕੀ ਆਮ ਲੋਕਾਂ ਨੇ ਭੇਜੀਆਂ? ਕੀ ਕਿਸੇ ਸਿਆਸੀ ਧਿਰ ਨੇ ਪਹੁੰਚਦੀਆਂ ਕੀਤੀਆਂ? ਕੀ ਪ੍ਰਸ਼ਾਸਨ ਨੇ ਕੋਈ ਦਸਤਾਵੇਜ਼ ਪਹੁੰਚਾਏ ਨੇ? ਕਿ ਦਿੱਲੀ ਤੋਂ ਕੋਈ ਖਰੜਾ ਤਿਆਰ ਹੋ ਕੇ ਆਇਆ? ਕੋਈ ਦੂਜੀਆਂ ਪਾਰਟੀਆਂ ਦੀਆਂ ਏਜੰਸੀਆਂ ਕੰਮ ਕਰ ਰਹੀਆਂ? ਇਹ ਸਾਰਾ ਕੁਝ ਅਜੇ ਸੱਚ ਸਾਹਮਣੇ ਆਉਣਾ ਬਾਕੀ ਆ। ਜੀ ਬਿਲਕੁਲ। ਪਰ ਰਾਜਪਾਲ ਨੇ ਇਹ ਗੱਲ ਕਹਿ ਕੇ ਕਿ ਮੈਨੂੰ ਭ੍ਰਸ਼ਟਾਚਾਰੀ ਦੀਆਂ ਸ਼ਿਕਾਇਤਾਂ ਆ ਰਹੀਆਂ, ਜਿਹੜੀ ਲੋਕਾਂ 'ਚ ਘੁਸਰ ਮੁਸਰ ਚੱਲਦੀ ਆ ਕਿ ਪਹਿਲਾਂ ਵਾਲਾ ਮਾਫੀਆ ਰਾਜ ਉਵੇਂ ਹੀ ਚੱਲਦਾ, ਉਲਟਾ ਰੇਟ ਵੱਧ ਗਏ ਉਹਨਾਂ ਦੇ, ਉਹਦੇ ਉੱਤੇ ਇੱਕ ਤਰ੍ਹਾਂ ਨਾਲ ਮੋਹਰ ਲਾ ਦਿੱਤੀ ਹੈ ਸਵਾਲ ਪੁੱਛ ਕੇ। ਜੀ ਹੁਣ ਰਾਜਪਾਲ ਨੂੰ ਇਸ ਦਾ ਜਵਾਬ ਦੇਣ ਦੇ ਲਈ ਮੈਨੂੰ ਲੱਗਦਾ ਆਉਣ ਦੇ ਦਿਨਾਂ 'ਚ ਪ੍ਰੈਸ ਕਾਨਫਰੰਸ ਵੀ ਕਰਨੀ ਪੈਣੀ ਆ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਮੁੱਖ ਮੰਤਰੀ ਹੋਰਾਂ ਦਾ ਉਸੇ ਤਰ੍ਹਾਂ ਦਾ ਕੋਈ ਤਕੜਾ ਟਵੀਟ ਆਉਂਦਾ ਇਸ ਤੇ, ਕੋਈ ਤਕੜਾ ਤੰਜ ਆਉਂਦਾ, ਕੋਈ ਵੀਡੀਓ ਆਉਂਦੀ ਹੈ, ਜਾਂ ਚੁੱਪ ਵੱਟਦੇ ਨੇ। ਜੀ ਸਰਕਾਰ ਇਹ ਪੂਰੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦੀ ਹੈ ਇੱਕ ਲਾਈਨ। ਜੀ ਸਰਕਾਰ ਨੂੰ ਜਿਹੜੀ ਕਹਿੰਦੀ ਕਿ ਜ਼ੀਰੋ ਟੋਲਰੈਂਸ, ਮਨਜ਼ੂਰ ਨਹੀਂ ਰੱਤਾ ਵੀ ਭ੍ਰਸ਼ਟਾਚਾਰੀ, ਅਸੀਂ ਤਾਂ ਆਪ ਨਹੀਂ ਬਖਸ਼ਦੇ ਆਪਣੇ ਮੰਤਰੀਆਂ ਨੂੰ, ਆਪ ਟੰਗ ਦਿੰਨੇ ਆ। ਸੋ ਇਸ ਲਈ ਉਹ ਸਰਕਾਰ ਦੇ ਮਾਮਲੇ 'ਚ ਸਿਰਫ ਇੱਕ ਲਾਈਨ ਲਿਖ ਕੇ ਵੱਡਾ ਪਹਿਲੂ ਖੜਾ ਕਰ ਦਿੱਤਾ। ਸੋ ਇਹ ਟਕਰਾਅ ਵਧਣਾ ਵੀ ਹੈ ਜੀ, ਪਰ ਇਹ ਹੁਣ ਕੱਲਾ ਭਗਵੰਤ ਮਾਨ ਤੇ ਪ੍ਰੋਹਿਤ, ਕੱਲਾ ਮੁੱਖ ਮੰਤਰੀ ਬਨਾਮ ਰਾਜਪਾਲ ਨਾ ਹੋ ਕੇ ਪੂਰੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜਾ ਕਰਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਹੜਾ ਲਵ ਲੈਟਰ ਦਾ ਜਵਾਬ ਆਉਂਦਾ, ਜਾਂ ਕਿਹੜਾ ਨਵਾਂ ਲੈਟਰ ਆਉਂਦਾ, ਜਾਂ ਕੋਈ ਟਵੀਟ ਆਉਂਦਾ, ਕੀ ਹੁੰਦਾ, ਇਹਦੇ ਪਰ ਨਜ਼ਰ ਰਹੇਗੀ। ਇਹ ਮਾਮਲਾ ਵਧੇਗਾ। ਜੀ ਤੁਸੀਂ ਕਿਹਾ ਗਵਰਨਰ ਸਾਹਿਬ ਕਹਿ ਰਹੇ ਨੇ, ਰਾਜਪਾਲ ਸਾਹਿਬ, ਕਿ ਬਈ ਤੁਹਾਡੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ, ਹਵਾਲਾ ਦੇ ਰਹੇ ਨੇ। ਸਰਕਾਰ ਦੀ ਗੱਲ ਕਰ ਲੈਂਦੇ, ਵਿਧਾਇਕਾਂ ਦੀ ਗੱਲ ਕਰ ਲੈਂਦੇ। ਵਿਧਾਇਕਾਂ ਦੇ ਨਾਲ ਹੀ ਸਰਕਾਰ ਹੈ, ਮੁੱਖ ਮੰਤਰੀ ਵਿਧਾਇਕ ਦਲ ਦਾ ਨੇਤਾ ਹੈ, ਫਰਕ ਤਾਂ ਕੋਈ ਵੀ ਹੋਰ ਖਾਸ ਹੈ ਨਹੀਂਗਾ। ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਜਿਹੜਾ ਵਿਵਾਦਾਂ ਦੇ ਵਿੱਚ ਹੈ, ਵਿਵਾਦ ਇਹਨਾਂ ਵਿਧਾਇਕਾਂ ਦਾ ਖਹਿੜਾ ਕਿਉਂ ਨਹੀਂ ਛੱਡ ਰਹੇ? ਪਹਿਲਾਂ ਕੋਠੀ ਵਾਲਾ ਚੱਕਰ ਪੈ ਗਿਆ, ਫਿਰ ਮੋਗੇ ਦੇ ਵਿੱਚ ਏਸੀਆਂ ਵਾਲਾ ਚੱਕਰ ਪੈ ਗਿਆ, ਫਿਰ ਵਿੱਚ ਦੀ ਹੋਰ ਇੱਕ ਦੋ ਵੀਡੀਓ ਦੀ ਚਰਚਾ ਹੋਣ ਲੱਗ ਪਈ, ਤੇ ਹੁਣ ਆ ਨਵੇਂ ਵਿਧਾਇਕ ਸਭ ਕਿਹੜੇ ਨੇ ਜਿਹੜੇ ਵਿਵਾਦਾਂ ਦੇ ਵਿੱਚ ਨੇ? ਪ੍ਰਵੀਨ ਜੀ, ਮੈਨੂੰ ਲੱਗਦਾ ਚਰਚਾ 'ਚ ਰਹਿਣਾ ਆਉਂਦਾ ਆਮ ਆਦਮੀ ਪਾਰਟੀ ਨੂੰ। ਸੋ ਬਦਨਾਮ ਹੋਂਗੇ ਤਾਂ ਕਿਆ ਨਾਮ ਨਾ ਹੋਗਾ, ਹੈ ਨਾ, ਉਹ ਹਵਾਲੇ ਨਾਲ ਮੈਨੂੰ ਲੱਗਦਾ ਕਹਿੰਦੇ ਕਿ ਐਂ ਵੀ ਚੱਲੀਏ, ਕਿ ਉਹ ਤਾਂ ਐਮਐਲਏ ਬੋਲਦੇ ਨਹੀਂ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਮਸਲਿਆਂ ਤੋਂ ਚੁੱਪ ਵੱਟੀ ਆ। ਵਿਧਾਨ ਸਭਾ 'ਚ ਵੀ ਪੁੱਛ ਕੇ ਬੋਲਣਾ ਤੇ ਬਾਹਰ ਵੀ ਬੋਲਣ ਦੀ ਹਦਾਇਤ ਨਹੀਂ, ਬਕਾਇਦਾ ਹੁਕਮ ਜਾਰੀ ਹੈ, ਦਿਖਾ ਕੇ ਬੋਲਣਾ, ਪੁੱਛ ਕੇ ਬੋਲਣਾ। ਮੰਤਰੀਆਂ ਦੇ ਨਾਲ ਕੇਂਦਰ, ਮਤਲਬ ਮੰਤਰੀਆਂ ਦੇ ਨਾਲ ਹਾਈ ਕਮਾਂਡ ਦੇ ਬੰਦੇ ਲਾਏ ਹੋਏ ਨੇ। ਠੀਕ ਹੈ। ਮੰਤਰੀ ਆਪਣੀ ਮਰਜ਼ੀ ਨਾਲ ਬਿਨਾਂ ਉਹਨਾਂ ਨੂੰ ਪੁੱਛੇ, ਬਿਨਾਂ ਦਿਖਾਏ ਕੋਈ ਬਿਆਨ ਨਹੀਂ ਜਾਰੀ ਕਰ ਸਕਦਾ। ਠੀਕ ਹੈ। ਉੱਥੋਂ ਪਾਸ ਹੋ ਕੇ ਆਉਂਦਾ। ਤੇ ਇਸ ਲਈ ਫਿਰ ਐਮਐਲਏ ਨੇ ਕਿਸੇ ਹਵਾਲੇ ਨਾਲ ਤਾਂ ਚਰਚਾ 'ਚ ਰਹਿਣਾ ਨਾ। ਤੇ ਲਿਸਟ ਬਿਲਕੁਲ ਜਿਵੇਂ ਤੁਸੀਂ ਦਰੁਸਤ ਫਰਮਾਇਆ, ਲਿਸਟ ਬਹੁਤ ਲੰਬੀ ਹੁੰਦੀ ਜਾਂਦੀ ਆ। ਜੀ ਹੋ ਸਕਦਾ ਮੇਰੇ ਕੋਲ ਵੀ ਉਹਦੇ ਵਿੱਚੋਂ ਕੁਝ ਛੁੱਟ ਜਾਵੇ ਜਿਹੜੀ ਆਮ ਆਦਮੀ ਪਾਰਟੀ 'ਚ ਦਰੁਸਤ ਕਰ ਦੇਵੇ ਕਿ ਨਹੀਂ ਜੀ ਜਨਾਬ ਦੀਪਕ ਚਨਾਥਲ ਜੀ, ਤੁਸੀਂ ਝੂਠ ਬੋਲਦੇ, ਸਾਡੇ ਤਾਂ 4 ਹੋਰ ਐਮਐਲਏ ਜਾਂ ਮੰਤਰੀ ਵਿਵਾਦਾਂ 'ਚ ਰਹੇ ਨੇ, ਉਹਨਾਂ ਦਾ ਨਾਂ ਹੀ ਨਹੀਂ ਲਿਆ ਸੀ। ਵਿਜੇ ਸਿੰਗਲਾ ਜੀ ਪਹਿਲੇ ਮੁੱਖ ਮੰਤਰੀ ਨੇ ਬਾਂਹ ਫੜ ਕੇ ਬਿਠਾਇਆ ਕਿ ਆਹ ਜੀ ਫੜ ਲਿਆ ਜੀ ਕਮਿਸ਼ਨ ਵਾਲਾ ਬੰਦਾ। ਉਹ ਤੋਂ ਬਾਅਦ ਕੁਝ ਨਹੀਂ ਹੋਇਆ ਜੀ। ਚਲੋ, ਉਸ ਤੋਂ ਬਾਅਦ ਸਰਾਰੀ ਕਾਂਡ ਲੰਮਾ ਖਿੱਚਿਆ, ਸਰਕਾਰ ਨੇ ਬੜਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਰਿਆ। ਚਲੋ ਜੀ, ਉਸ ਤੋਂ ਬਾਅਦ ਫਿਰ ਕਟਾਰੂ ਚੱਕ ਮਾਮਲਾ, ਉਸ ਨੂੰ ਸਰਕਾਰ ਐਂ ਲੈ ਗਈ ਕਿ ਜਿਵੇਂ ਤਾਂ ਜਾਇਜ਼ ਕੰਮ ਸੀਗਾ, ਮਾਨਤਾ ਹੀ ਦਿੱਤੀ ਕਿ ਮਨਜ਼ੂਰ ਹੈ ਜੀ ਸਾਨੂੰ ਕਟਾਰੂ ਚੱਕ ਵੀ ਤੇ ਉਹਦਾ ਕਾਂਡ ਵੀ, ਜੀ ਚੁੱਪੇ ਵੱਟ ਗਈ ਹੈ। ਇਸ ਵਿਚਾਲੇ ਬੀਬੀ ਮਾਣੂਕੇ ਵਾਲਾ ਮਾਮਲਾ ਆ ਗਿਆ, ਹੈ ਨਾ, ਕਿ ਟੂਟੀਆਂ ਜੀ, ਪਹਿਲਾਂ ਕੋਠੀ ਫਿਰ ਟੂਟੀਆਂ, ਮਤਲਬ ਉਹ ਐ ਨਹੀਂ ਤੇ ਐ ਇੰਨਾ ਕੀ ਸਹੀ। ਚਲੋ, ਹੈ ਨਾ, ਜਾਂਦੇ ਚੋਰ ਦੀ ਕਹਿੰਦਾ ਲੰਗੋਟੀ ਸੀ, ਸੋ ਇਹ ਉਲਟਾ ਸੀਗਾ ਕਿ ਚੋਰ ਕਹਿੰਦਾ ਕਿ ਕੋਈ ਨਾ ਪੂਰਾ ਨਹੀਂ ਸੀ ਤਾਂ ਮੈਂ ਹੀ ਲੰਗੋਟ ਲੈ ਜਾਵਾਂ। ਸੋ ਟੂਟੀਆਂ ਤੇ ਏਸੀਆਂ ਤੇ ਆ ਗਏ ਚੋਰ। ਸੋ ਉਹ ਮਾਮਲਾ। ਪਰ ਇਹਦੇ ਵਿਚਾਲੇ ਤੁਸੀਂ ਮੋਗੇ ਵਾਲੀ ਗੱਲ ਕਰਦੇ ਹੋ ਕਿ ਹਸਪਤਾਲ ਵਾਲੇ ਏਸੀ, ਹੈ ਨਾ, ਘਰਾਂ 'ਚ ਲਵਾਉਣ ਵਾਲਾ ਮਾਮਲਾ, ਉਹ ਸਾਰਾ ਚੱਲੀ ਗਿਆ। ਬੇਸ਼ੱਕ ਇਹ ਸਾਰੇ ਸਵਾਲ ਹੈਗੇ ਜਿਨ੍ਹਾਂ ਦੀ ਮੈਂ ਨਾਂ ਲੈ ਰਿਹਾ, ਵਿਜੇ ਸਿੰਗਲਾ, ਸਰਾਰੀ, ਕਟਾਰੂ ਚੱਕ, ਮਾਣੂਕੇ, ਮੋਗਾ,
ਇਹ ਸਾਰੇ ਭ੍ਰਸ਼ਟਾਚਾਰ ਜਾਂ ਮਤਲਬ ਕਿ ਸਮਾਜਿਕ ਕਦਰਾਂ ਕੀਮਤਾਂ ਤੋਂ ਹਟ ਕੇ ਵਾਲੇ ਮਾਮਲੇ। ਪਰ ਵਿਵਾਦ ਤਾਂ ਜੋੜੇ ਮਾਜਰਾ ਦਾ ਵੀ ਰਿਹਾ ਜੀ, ਰਿਹਾ, ਬਿਲਕੁਲ ਰਿਹਾ। ਚਾਹੇ ਉਸ ਨੂੰ ਕੁਝ ਨੇ ਉਹਦੇ ਫੈਸਲੇ ਨੂੰ ਬੜਾ ਦਰੁਸਤ ਠਹਿਰਾਇਆ ਸੀ ਕਿ ਉਹਨੇ ਸਹੀ ਕੀਤਾ ਵਾਈਸ ਚਾਂਸਲਰ ਨਾਲ ਜੋ ਹੋਣਾ ਚਾਹੀਦਾ ਸੀਗਾ, ਕਿ ਹੁਣ ਦਿਖਾਇਆ ਜੇ ਉੱਥੇ ਮਰੀਜ਼ ਪੈਂਦੇ ਨੇ, ਆਮ ਲੋਕ ਪੈਂਦੇ ਨੇ, ਤਾਂ ਉਹ ਕਿਉਂ ਨਹੀਂ। ਬੇਸ਼ੱਕ ਉਹਦੇ ਚੱਕਰ 'ਚ ਉਹਨੂੰ ਆਪਣਾ ਉਹ ਮੰਤਰਾਲਾ ਗਵਾਉਣਾ ਪਿਆ, ਸਰ ਵਿਵਾਦ ਤਾਂ ਉਹਦਾ ਵੀ ਰਿਹਾ। ਵਿਵਾਦਾਂ 'ਚ ਤਾਂ ਉਹ ਵੀ ਆ ਗਿਆ ਸੀਗਾ, ਇੱਕ MLA ਜਿਹੜਾ ਕਹਿੰਦੇ ਜੀ ਆਪਣੀ ਘਰ ਵਾਲੀ ਨੂੰ ਪੇਪਰ ਦਵਾਈ ਜਾਂਦਾ, ਹੋਰਾਂ ਨੂੰ ਬਿਠਾ ਕੇ ਕੁਛ, ਹੈ ਨਾ, ਉਹ ਵੀ ਵਿਵਾਦ ਖੂਬ ਚਰਚਾ 'ਚ ਰਹੇ। ਸੋ ਇੱਥੋਂ ਤੱਕ ਕਿ ਅਮਿਤ ਰਤਨ ਵਾਲਾ ਮਾਮਲਾ, ਸਾਰਾ ਕੁਝ ਸੱਚ ਸਾਹਮਣੇ ਆ ਗਿਆ, ਵੀਡੀਓ ਸਾਫ਼ ਦਿਖ ਰਹੀ ਆ। ਉਹ ਕਾਂਡ ਕਿਵੇਂ ਭੁੱਲ ਜੂਣਗੇ ਪੰਜਾਬ ਦੇ ਲੋਕ, ਕਿਆ ਭਾਈ MLA ਦੇ ਆ ਕਾਰੇ ਨੇ। ਅਮਿਤ ਰਤਨ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਤੇ ਮਤਲਬ ਚਰਚਿਤ ਟਰੋਲ ਵਾਲੀਆਂ ਵੀਡੀਓ ਦਾ ਮਾਮਲਾ, ਚਾਹੇ ਉਹ ਦੇਵ ਮਾਨ ਦਾ ਸੀ ਕਿ ਜੀ ਟਰੱਕਾਂ ਵਾਲੀਆਂ ਬੜੀਆਂ ਟਿਊਬਾਂ ਲੈ ਕੇ ਗਿੱਟੇ ਗਿੱਟੇ ਪਾਣੀ 'ਚ ਖੜੇ ਆ ਜਨਾਬ, ਹੈ ਨਾ, ਗਊਆਂ ਨੂੰ ਕੇਲੇ ਖਿਲਾ ਰਹੇ ਨੇ, ਕੱਛੂਆ ਬਚਾ ਰਹੇ ਨੇ ਜੀ, ਆ ਕੱਛੂ ਫੜ ਲਿਆ ਸੀ ਬਚਾ ਲਿਆ, ਕਹਿੰਦੇ ਆ ਜੀ ਬੂਟੀ ਬਚਾ ਲਈ ਅਸੀਂ ਰੁੜੀ ਜਾਂਦੀ। ਸੋ ਵੀਡੀਓ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਦੇਵ ਮਾਨ ਦੀਆਂ ਕਿ ਭਾਈ ਹਕੀਕਤ 'ਚ ਕੰਮ ਕੌਣ ਕਰ ਰਿਹਾ, ਤੁਸੀਂ ਫੋਟੋਆਂ ਖਿਚਾਉਣ 'ਚ ਲੱਗੇ ਹੋ। ਅਗਲਾ ਕਹਿੰਦਾ ਮੈਨੂੰ ਹੁਣ ਮੁੱਖ ਮੰਤਰੀ ਬਣਾਓ, ਮੈਂ ਤਾਂ ਡਿਜ਼ਰਵ ਕਰਦਾ, ਸਾਰਾ ਕੋਰਸ ਪੂਰਾ ਕਰ ਲਿਆ ਮੈਂ ਤਾਂ। ਸੋ ਇੱਧਰ ਇਸੇ ਦੌਰਾਨ ਅਸ਼ੋਕ ਪ੍ਰਾਸ਼ਰ, ਪੰਮੀ MLA ਕਹਿੰਦੇ ਆ ਕਿੱਥੇ ਲੁਧਿਆਣੇ ਵਾਲਾ, ਉਹਦੀ ਚਾਹੇ ਉਹ ਪੁਰਾਣੀ ਵੀਡੀਓ ਆ ਫਿਰ ਚਰਚਾ 'ਚ ਆ ਗਈ ਕਿ ਕਹਿੰਦੇ ਜੀ ਆਪ ਵਾਲਿਆਂ ਨੇ ਤਾਂ ਇੱਕ ਨਵਾਂ ਕੋਰਸ ਕਰ ਲਿਆ ਕਿ ਬਿਨਾਂ ਪਾਣੀ ਤੋਂ ਵੀ ਅੱਗ ਬੁਝਿਆ ਕਰੂਗੀ। ਹੁਣ ਉਹ ਖਾਲੀ ਉਹ 3-4 ਲੀਟਰ ਵਾਲੀ ਮੈਨੂੰ ਲੱਗਦਾ ਕੇਤਲੀ ਜੀ ਆ, ਜਿਹੜੀ ਆਪਾਂ ਚਾਹ ਗਰਮ ਠੰਡੀ ਰੱਖਣੀ ਹੋਵੇ, ਪਾਣੀ ਰੱਖਣਾ ਹੋਵੇ, ਉਹਦੇ ਨਾਲੇ ਖਾਲੀ ਨਾਲੇ ਫੋਟੋਆਂ ਖਿਚਾ ਰਹੇ ਐ ਡਰਾਮਾ ਕਰਕੇ ਉਹਦੀ। ਪਰ ਹੁਣ ਆ ਲਿਸਟ ਦੇ ਵਿੱਚ ਇੱਕ MLA ਹੋਰ ਸ਼ਾਮਲ ਹੋ ਗਿਆ, ਉਹਨੇ ਜੈਤੋਂ ਤੋਂ MLA, ਫਰੀਦਕੋਟ ਜ਼ਿਲ੍ਹੇ ਦੇ ਜੈਤੋਂ ਵਿਧਾਨ ਸਭਾ ਹਲਕੇ ਤੋਂ ਅਮਲੋਕ ਸਿੰਘ MLA ਆ ਜੀ। ਠੀਕ ਹੈ। ਤੇ ਜਨਾਬ ਦਾ ਪੇਚਾ ਪੈ ਗਿਆ ਚੰਡੀਗੜ੍ਹ ਪੁਲਿਸ ਨਾਲ। ਤੇ ਉਹਦਾ ਇੱਕ ਕਲਿੱਪ ਵਾਇਰਲ ਹੋ ਰਿਹਾ ਜਿਹਦੇ ਵਿੱਚ ਅਮਲੋਕ ਸਿੰਘ ਦੀ ਬੋਲੀ MLA ਵਾਲੀ ਨਹੀਂ ਆ, ਠੀਕ ਹੈ, ਭਾਸ਼ਾ ਸੱਭਿਅਕ ਨਹੀਂ ਹੈ, ਤਰੀਕਾ ਸੱਭਿਅਕ ਨਹੀਂ ਹੈ, ਆਪਣੇ ਆਪ ਤੇ ਕੰਟਰੋਲ ਨਹੀਂ ਹੈ, ਉਹਦੀ ਫੋਨ ਤੇ ਹੱਥ ਮਾਰ ਕੇ ਫੋਨ ਡਿੱਗ ਗਿਆ ਤੇ ਸ਼ਬਦ ਇਹੋ ਜਿਹੇ ਬੋਲੇ ਜਿਹੜੇ ਆਮ ਸੁਣੇ ਨਹੀਂ ਜਾਂਦੇ, ਹੈ ਨਾ, ਉਹ ਸਾਰਾ ਕੁਝ। ਪਰ ਅਮਲੋਕ ਸਿੰਘ ਦਾ ਕਹਿਣਾ ਕਿ ਮੇਰੇ ਨਾਲ ਪਹਿਲਾਂ ਬਦਤਮੀਜ਼ੀ ਚੰਡੀਗੜ੍ਹ ਪੁਲਿਸ ਨੇ ਕੀਤੀ, ਉਹਨਾਂ ਦਾ ਵਿਵਹਾਰ ਮੇਰੇ ਨਾਲ ਸਹੀ ਨਹੀਂ ਸੀ, ਪਤਨੀ ਦੇ ਹੁੰਦਿਆਂ ਉਹਦੇ ਸ਼ਬਦ ਗਲਤ ਸੀ, ਉਹਦਾ ਤਰੀਕਾ ਗਲਤ ਸੀ। ਅਮਲੋਕ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਵਾਲਾ ਕਹਿ ਰਿਹਾ ਸੀ ਨਾਲ ਦਾ ਜਿਹੜਾ ਹਲੀਮੀ ਨਾਲ ਗੱਲ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ MLA ਸਾਹਿਬ ਛੱਡੋ, ਇਹਦੀ BP ਵੱਧ ਜਾਂਦਾ ਹੈ ਤਾਂ ਸਾਨੂੰ ਵੀ ਤੰਗ ਕਰਦਾ ਹੈ, ਕੋਈ ਗੱਲ ਨਹੀਂ, ਇਹੋ ਜਿਹਾ ਮਸਲਾ ਨਹੀਂ। ਪਰ ਇਹ ਸਾਰੀਆਂ ਗੱਲਾਂ ਮੂੰਹ ਜ਼ਬਾਨੀ ਨੇ ਜੀ। ਜੋ ਵੀਡੀਓ 'ਚ ਦਿਖ ਰਿਹਾ ਉਹ 'ਚ ਅਮਲੋਕ ਸਿੰਘ ਆਪਾ ਖੁੰਦਾ ਦਿਖ ਰਿਹਾ, ਉਹ ਸਰ ਕਰ ਰਿਹਾ। ਸਹੀ ਹੈ, ਬਿਲਕੁਲ। ਹੁਣ ਇਹ ਅਮਲੋਕ ਸਿੰਘ ਦਾ ਇਹ ਵੀ ਕਹਿਣਾ ਕਿ ਜਦੋਂ ਸਾਨੂੰ ਰੋਕਿਆ, ਮੇਰਾ ਗਨਮੈਨ ਉਤਰਿਆ, ਉਹਨੇ ਮੇਰੀ ਆਇਡੈਂਟੀਟੀ ਦੱਸੀ, ਉਹਨੂੰ ਕਹਿੰਦਾ, ਠੀਕ ਹੈ ਪ੍ਰਵੀਨ ਜੀ, ਸਵਾਲ ਆਇਡੈਂਟੀਟੀ ਦਾ ਜਾਂ ਕਾਨੂੰਨ ਤੋੜਨ ਦਾ? ਹਾਂ, ਬਿਲਕੁਲ ਬਿਲਕੁਲ ਸਹੀ। ਤੁਸੀਂ ਇਹ ਦੱਸਣ ਦੀ ਬਜਾਏ ਕਿ ਮੈਂ MLA ਹਾਂ, ਤੁਸੀਂ ਇਹ ਪੁੱਛੋ ਕਿ ਜਨਾਬ ਰੋਕਿਆ ਕਿਉਂ ਹੈ। ਉਲਟਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਕਹੀ ਜੀ ਹੈ। ਤੁਸੀਂ ਇਹ ਦੱਸਣ ਦੀ ਬਜਾਏ ਤੁਸੀਂ ਉਹਨੂੰ ਪੁੱਛੋ, ਉਹ ਕਹਿੰਦਾ ਕੋਈ ਨਾ, ਫਿਰ MLA ਹੋਏਗਾ, ਘਰੇ ਹੋਏਗਾ, ਇੱਥੇ ਨਹੀਂ ਚੱਲਦਾ ਜੀ। ਤੇ ਇਸ ਲਈ MLA ਨੇ ਆਪਣੀ ਹਲੀਮੀ, ਆਪਣੀ ਨਿਮਰਤਾ, ਆਪਣੇ ਅਹੁਦੇ ਦਾ ਰੁਤਬਾ ਤਾਂ ਰੱਖਿਆ ਹੀ ਨਹੀਂ ਨਾ। ਇਹ ਤਾਂ ਹੋਰ ਵੀ ਜ਼ਿੰਮੇਵਾਰੀ ਬਣਦੀ ਸੀ ਜੇ ਪਰਿਵਾਰ ਨਾਲ ਸੀ ਤੁਹਾਡਾ, ਹੋਰ ਵੀ ਜ਼ਿੰਮੇਵਾਰ ਹੋ ਕੇ ਤੁਹਾਨੂੰ ਨਾਗਰਿਕ ਪੇਸ਼ ਹੋਣਾ ਚਾਹੀਦਾ। ਤੁਸੀਂ ਨੁਮਾਇੰਦੇ ਹੋ। ਇਹ ਚੰਡੀਗੜ੍ਹ ਦੇ 17 ਔਰ ਜਿਹੜਾ 34-35 ਵਾਲੀ ਰੋਡ ਜੁੜਦੀ ਹੈ, ਸੈਕਟਰ 17 ਔਰ 34-35 ਨੂੰ, ਉਸ ਰੋਡ ਦਾ ਮਾਮਲਾ ਹੈ। ਔਰ ਉਸ ਰੋਡ ਦੇ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਮਾਮਲੇ 'ਚ ਅਮਲੋਕ ਸਿੰਘ ਵਿਵਾਦਾਂ 'ਚ ਕਰ ਰਹੇ ਨੇ, ਲੋਕ ਦੋ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ। ਪਰ ਇਸ ਵੀਡੀਓ ਨੇ ਇੱਕ ਵਾਰ ਇੱਕ ਹੋਰ ਨਵੇਂ MLA ਨੂੰ ਵਿਵਾਦਾਂ 'ਚ ਲਿਆਂਦਾ ਤੇ ਲਿਸਟ ਲੰਬੀ ਹੁੰਦੀ ਜਾਣੀ ਹੈ ਜਨਾਬ। ਅਜੇ ਤਾਂ ਸਾਲ 1.5 ਹੋਇਆ ਤੇ ਸਾਲ 1.5 ਸਾਲ 'ਚ ਜੇ ਇੰਨੇ ਕਾਰੇ ਹੋ ਰਹੇ ਨੇ ਤਾਂ ਇਹ ਕਿਹੜੀ ਇਮਾਨਦਾਰੀ ਤੇ ਕਿਹੜਾ ਬਦਲਾ, ਇਹ ਸੋਚਣ ਦੀ ਲੋੜ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਮਾਸਟਰਾਂ ਦੀ। ਜਿੱਦਾਂ ਭਜਾ ਕੇ ਕੁੱਟੇ ਮਾਸਟਰ, ਆਪਾਂ ਉਹਦੇ ਵੀ ਗੱਲ ਕੀਤੀ ਸੀ। ਤੇ ਹੁਣ 10,000 ਮਾਸਟਰਾਂ ਦੇ ਵਿਜੀਲੈਂਸ ਜਿਹੜੇ ਤਜਰਬਾ ਸਰਟੀਫਿਕੇਟ ਫਰੋਲਣ ਲੱਗ ਪਈ ਹੈ ਜੀ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਹਫ਼ਤਾ ਕੁ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਮਾਸਟਰਾਂ ਦੀਆਂ ਜਾਲੀ ਡਿਗਰੀਆਂ ਦੀ ਜਾਂਚ ਚੱਲ ਰਹੀ ਹੈ ਨਾ। ਉਹ 2004 ਤੋਂ ਰਿਪੋਰਟ ਤਿਆਰ ਹੋਈ ਸੀ, 2009 'ਚ ਰਿਟਾਇਰ ਵੀ ਹੋ ਗਏ ਜਾ ਕੇ। 1997-98 ਤੋਂ ਤੋਤਾ ਸਿੰਘ ਦੇ ਸਮੇਂ ਤੋਂ ਭਰਤੀ ਦਾ ਕਾਂਡ ਸ਼ੁਰੂ ਹੁੰਦਾ ਤੇ ਰਿਟਾਇਰ ਵੀ ਹੋ ਲਏ ਕਈ, ਇੱਕ ਪ੍ਰਿੰਸੀਪਲ ਗ੍ਰਿਫਤਾਰ ਵੀ ਕੀਤੀ ਹੈ ਨਾ। ਉਹ ਸਾਰਾ ਕਾਰਾ ਸੀਗਾ ਕਿ 69 ਬੰਦਿਆਂ ਦੇ ਸਰਟੀਫਿਕੇਟ ਫਰੋਲੇ ਜਾਣੇ ਸੀ, ਜਿਨ੍ਹਾਂ 'ਚੋਂ 13 ਤਾਂ ਰਿਕਾਰਡ ਦੇਣ ਲਈ ਉਹ ਤਿਆਰ ਨਹੀਂ ਸੀ ਯੂਨੀਵਰਸਿਟੀਆਂ, ਤੇ ਬਾਕੀਆਂ ਦਾ ਜਿਨ੍ਹਾਂ ਦਾ ਮਿਲਿਆ ਉਹ ਸਾਰੀਆਂ ਦੀ ਡਿਗਰੀਆਂ ਜਾਲੀ ਜਾਂ ਨਕਲੀ ਪਾਈਆਂ ਗਈਆਂ। ਸੋ ਇੱਕ ਪਾਸੇ ਤਾਂ ਉਹ ਅਧਿਆਪਕਾਂ ਦਾ ਮਾਮਲਾ ਚੱਲ ਰਿਹਾ ਜੀ, ਹੈ ਨਾ, ਕਿ ਉਹਨਾਂ ਤੋਂ ਜਿਹੜੇ ਰਿਟਾਇਰ ਹੋ ਗਏ ਉਹਨਾਂ ਤੋਂ ਵਸੂਲੀ ਕਰਨੀ ਹੈ, ਜਿਹੜੇ ਰਿਟਾਇਰਮੈਂਟ ਤੇ ਖੜੇ ਨੇ ਉਹਨਾਂ ਦਾ ਕੀ ਬਣਨਾ। ਪਰ ਦੂਸਰੇ ਪਾਸੇ ਹੁਣ ਨਵਾਂ ਮਾਮਲਾ ਆ ਗਿਆ। ਠੀਕ ਹੈ। ਇਹ ਮਾਮਲਾ ਜੀ 16 ਸਾਲ ਪੁਰਾਣਾ, ਉਹ ਤਾਂ 20 ਸਾਲ ਪੁਰਾਣਾ ਬਣਦਾ ਹੈ ਨਾ, 20 ਸਾਲ ਤੋਂ ਵੀ ਵੱਧ ਦਾ ਬਣਦਾ ਲਗਭਗ ਚੱਲਿਆ ਹੁੰਦਾ ਜਿਹੜਾ।
ਸੋ ਇਹ ਜੀ ਕਹਿੰਦੇ ਹੁਣ 16 ਸਾਲ ਪਹਿਲਾਂ 10,000 ਅਧਿਆਪਕ ਭਰਤੀ ਹੋਇਆ ਸੀ। ਠੀਕ ਹੈ। ਉਹ 10,000 ਅਧਿਆਪਕਾਂ ਦੇ ਤਜਰਬਾ ਸਰਟੀਫਿਕੇਟ ਫਰੋਲੇ ਗਏ ਪ੍ਰਵੀਨ ਜੀ। ਉਹਦੀਆਂ ਕੁਝ ਸ਼ਿਕਾਇਤਾਂ ਮਿਲੀਆਂ ਹੋਣੀਆਂ, ਕੋਈ ਹਵਾਲਾ ਮਿਲਿਆ ਹੋਣਾ, ਉਹਦੇ ਹਵਾਲੇ ਨਾਲ ਵਿਜੀਲੈਂਸ ਨੂੰ ਇਹ ਵੀ, ਕਿਉਂਕਿ ਉਹ ਵੀ ਕੰਮ ਵਿਜੀਲੈਂਸ ਕੋਲ, ਇਹ ਵੀ ਕੰਮ ਵਿਜੀਲੈਂਸ ਇਕੱਠਾ ਹੀ ਚੱਲ ਰਿਹਾ ਹੋਣਾ ਨਾ ਪੈਰਲ ਦੇ, ਕਿ ਸਾਰਾ ਅਸੀਂ ਵਿਜੀਲੈਂਸ ਨੇ ਕਿਹਾ ਸੀ ਕਿ ਅਸੀਂ ਪਿਛਲੇ 20 ਸਾਲਾਂ ਦਾ ਹਿਸਾਬ ਕਿਤਾਬ ਫਰੋਲਣਾ ਜੀ, ਤੇ ਉਹਦੇ ਵਿੱਚ ਇਹ ਵੀ ਕੰਮ ਆ ਗਿਆ। ਸੋ 16 ਸਾਲ ਪਹਿਲਾਂ ਭਰਤੀ ਕੀਤੇ ਗਏ 10,000 ਅਧਿਆਪਕ, 9,998 ਅਧਿਆਪਕ, ਠੀਕ ਹੈ, ਉਹਨਾਂ ਦੇ ਜਦੋਂ ਤਜਰਬਾ ਸਰਟੀਫਿਕੇਟ ਫਰੋਲੇ ਗਏ ਤਾਂ 457 ਦੇ ਤਜਰਬਾ ਸਰਟੀਫਿਕੇਟਾਂ ਦੀ ਗੜਬੜ ਪਾਈ ਗਈ। ਇਹ ਛੋਟੀ ਨਹੀਂ ਹੈ ਗਿਣਤੀ 457। ਘੱਟੋ ਘੱਟ ਮੰਨਿਆ ਜਾਂਦਾ ਹੈ ਕਿ ਜਿਹੜਾ ਬੰਦਾ ਮੰਦਿਰ ਦਾ ਪੁਜਾਰੀ, ਗੁਰਦੁਆਰੇ ਦਾ ਗ੍ਰੰਥੀ ਲੱਗਣ ਆਉਂਦਾ ਹੈ, ਘੱਟੋ ਘੱਟ ਉਹਦਾ ਉਹ ਮਰਿਆਦਾ, ਉਹ ਰੁਤਬਾ, ਉਹ ਸਮਝ, ਉਹ ਗਿਆਨ ਉਹਦੇ ਕੋਲ ਹੋਣਾ ਚਾਹੀਦਾ। ਉਸੇ ਤਰ੍ਹਾਂ ਜਿਹੜਾ ਅਧਿਆਪਨ ਦੇ ਖੇਤਰ ਚ ਆਉਂਦਾ, ਘੱਟੋ ਘੱਟ ਉਹਦਾ ਇਖਲਾਕੀ ਮਿਆਰ, ਉਹਦੇ ਕੋਲ ਸੱਚਾਈ, ਉਹਦੇ ਕੋਲ ਸੂਝ, ਉਹਦੇ ਕੋਲ ਸਿਆਣਪ, ਉਹਦੇ ਕੋਲ ਨਿਮਰਤਾ, ਉਹਦੇ ਕੋਲ ਸੱਚ, ਉਹ ਹੋਣਾ ਚਾਹੀਦਾ। ਸੋ ਅੱਜ 457 ਦੀ ਬਜਾਏ 57 ਵੀ ਹੁੰਦੇ ਤਾਂ ਵੀ ਮਾਮਲਾ ਵੱਡਾ ਸੀ, ਪਰ ਇਹ ਤਾਂ 457 ਦੇ ਤਜਰਬਾ ਸਰਟੀਫਿਕੇਟਾਂ ਦਾ ਮਾਮਲਾ ਪ੍ਰਵੀਨ ਜੀ। ਹਾਂਜੀ, ਔਰ ਇਹਦੇ ਵਿੱਚੋਂ ਵੀ ਵੱਡੀ ਗੱਲ ਇਹ ਹੈ ਕਿ 223 ਦਾ ਰਿਕਾਰਡ ਮਿਲ ਰਿਹਾ। ਠੀਕ ਹੈ, 50 ਚੋਂ 224 ਦਾ ਤਾਂ ਰਿਕਾਰਡ ਹੀ ਨਹੀਂ ਹੈਗਾ। ਬਾਅਦ ਚੋਂ ਦੇਖਣਾ ਅਸਲੀ ਹੈ ਕਿ ਨਕਲੀ ਹੈ। ਹਾਂਜੀ, ਇਹਨਾਂ ਦੀ ਭਰਤੀ 2007 ਚ 16 ਸਾਲ ਪਹਿਲਾਂ ਹੁੰਦੀ ਆ। ਠੀਕ ਹੈ ਨਾ, 9,998 ਇਹਨਾਂ ਨੂੰ ਕਹਿੰਦੇ ਟੀਚਿੰਗ ਫੈਲੋ, ਹੈ ਨਾ, ਉਹ ਟੀਚਰ ਕੁਝ ਰੱਖੇ ਗਏ ਨਾ, ਫੈਲੋ, ਟੀਚਿੰਗ ਫੈਲੋ ਕੀ ਹੈ ਨਾ, ਉਹਦੇ ਤਹਿਤ ਭਰਤੀ ਸੀ। ਤੇ ਇਹ ਭਰਤੀ ਜ਼ਿਲ੍ਹਾ ਪੱਧਰ ਤੇ ਹੋਈ ਆ ਪ੍ਰਵੀਨ ਜੀ। ਠੀਕ ਹੈ, ਜ਼ਿਲ੍ਹਾ ਪੱਧਰ ਤੇ ਕਮੇਟੀਆਂ ਬਣੀਆਂ, ਜ਼ਿਲ੍ਹਾ ਪੱਧਰ ਤੇ ਚੋਣ ਹੋਈ, ਫਾਈਨਲ ਹੋ ਗਈ, ਅਧਿਆਪਕ ਰੱਖੋਗੇ। ਉਹ 2007 ਤੋਂ ਲੈ ਕੇ 2023 ਤੱਕ ਆਉਂਦਿਆਂ ਜ਼ਿਲ੍ਹਿਆਂ ਚੋਂ ਪੂਰਾ ਰਿਕਾਰਡ ਅਜੇ ਹੈੱਡਕੁਆਟਰ ਤੱਕ ਨਹੀਂ ਪਹੁੰਚਿਆ। ਬੰਦਾ 16 ਸਾਲਾਂ ਤੋਂ ਨੌਕਰੀ ਕਰ ਰਿਹਾ ਤੇ ਉਹਦਾ ਰਿਕਾਰਡ ਹੈੱਡਕੁਆਟਰ 'ਚ ਵੀ ਨਹੀਂ ਹੈਗਾ। 224 ਦਾ ਰਿਕਾਰਡ ਹੀ ਨਹੀਂ ਲੱਭ ਰਿਹਾ ਜੀ। 223 ਦਾ ਜਿਨ੍ਹਾਂ ਦਾ ਮਿਲਿਆ ਉਹ ਵਿਵਾਦਾਂ 'ਚ ਆ ਗਿਆ, ਉਹ ਵੀ ਚਰਚਾ 'ਚ ਆ ਗਿਆ। ਹੁਣ ਇਸ ਪਹਿਲੂ ਤੇ ਜਿਹੜੀ ਗੱਲ ਆਪਾਂ ਪਿਛਲੀ ਵਾਰ ਤੋਂ ਲੰਮੇ ਸਮੇਂ ਤੋਂ ਕਰਦੇ ਆਏ ਆ ਕਿ ਚਾਹੇ ਭਰਤੀ 'ਚ ਘਪਲਾ, ਚਾਹੇ ਸਰਟੀਫਿਕੇਟਾਂ 'ਚ ਘਪਲਾ, ਕੋਈ ਤਾਂ ਜਾਂਚ ਕਰਦਾ ਨਾ, ਕੋਈ ਤਾਂ ਉਹਨਾਂ ਦੀ ਸਮੀਖਿਆ ਕਰਦਾ ਨਾ, ਕੋਈ ਤਾਂ ਉਹਨਾਂ ਨੂੰ ਚੈੱਕ ਕਰਦਾ ਨਾ। ਸੋ ਹੁਣ ਵਿਜੀਲੈਂਸ ਨੇ ਤੈਅ ਕੀਤਾ ਜੀ ਕਿ ਆਹ ਸਰਟੀਫਿਕੇਟਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪੱਧਰੀ ਚੋਣ ਕਮੇਟੀਆਂ ਸੀ, ਜਿਨ੍ਹਾਂ ਨੇ ਸਰਟੀਫਿਕੇਟ ਜਾਂਚ ਕੀਤੇ, ਜਿਨ੍ਹਾਂ ਨੇ ਰਿਕਾਰਡ ਸਾਰਾ ਸਾਂਭਣਾ ਸੀ, ਉਹਨਾਂ ਸਾਰਿਆਂ ਨੂੰ ਵੀ ਨਾਲੇ ਤਲਬ ਕਰ ਲਿਆ। ਸੋ ਅੱਜ ਦਾ ਦਿਨ ਆ, ਉਹ ਭਾਰਤ ਦੇ ਹਿਸਾਬ ਨਾਲ ਅੱਜ 25 ਜੁਲਾਈ ਨੂੰ ਇਹਨਾਂ ਨੂੰ ਸਵੇਰੇ ਬੁਲਾਇਆ ਜੀ ਹੈੱਡਕੁਆਟਰ ਤੇ ਕਿ ਆਪਣੇ ਸਰਟੀਫਿਕੇਟ, ਆਪਣੇ ਕਾਗਜ਼, ਆਪਣੇ ਪੱਤਰ, ਸਾਰੇ ਤਜਰਬੇ ਲੈ ਕੇ ਆ ਜਾਓ। ਤੇ ਨਾਲ ਦੀ ਨਾਲ ਵਿਭਾਗਾਂ ਨੂੰ ਕਹਿਤਾ ਕਿ ਤੁਰੰਤ ਰਿਕਾਰਡ ਜੇ ਨਾ ਉਪਲਬਧ ਹੋਇਆ ਮਿੱਤਰੋ ਤਾਂ ਤੁਸੀਂ ਵੀ ਨਾਲ ਟੰਗੇ ਜਾਓਗੇ, ਚਾਹੇ ਕਲਰਕ ਹੋਵੇ, ਚਾਹੇ ਸੁਪਰਡੈਂਟ ਹੋਵੇ, ਚਾਹੇ ਕੋਈ ਬੜਾ ਅਧਿਕਾਰੀ ਹੋਵੇ। ਉਹਨਾਂ ਦੀ ਗ੍ਰਿਫਤਾਰੀ ਤੱਕ ਅਸੀਂ ਕਰ ਸਕਦੇ ਹਾਂ। ਕਹਿੰਦੇ ਜੇਕਰ ਸਾਨੂੰ 25 ਤਰੀਕ ਇਹਨਾਂ ਲੋਕਾਂ ਦੇ ਆਉਣ ਤੋਂ ਪਹਿਲਾਂ, ਮਤਲਬ ਅੱਜ ਹੁਣ 2 ਘੰਟੇ ਤੱਕ ਜੇਕਰ ਇਹ ਉਪਲਬਧ ਨਹੀਂ ਹੁੰਦਾ ਤਾਂ ਇਹਨਾਂ ਦੀ ਮਤਲਬ ਕਹਿੰਦੇ ਗ੍ਰਿਫਤਾਰੀ ਵੀ ਕਰ ਸਕਦੇ ਹਾਂ। ਔਰ ਉਹਨਾਂ ਦਾ ਸਾਰਿਆਂ ਦਾ ਲੇਖਾ ਜੋਖਾ, ਜਿਨ੍ਹਾਂ ਨੇ ਇਹਨਾਂ ਦੇ ਸਰਟੀਫਿਕੇਟ ਖੰਗਾਲੇ ਨੇ, ਜਾਂਚ ਕੀਤੇ ਨੇ, ਜਿਨ੍ਹਾਂ ਨੇ ਉੱਪਰ ਦਸਤਖਤ ਪਾ ਕੇ ਸਹੀ ਪਾਇਆ ਕਿ ਤਜਰਬੇ ਸਹੀ ਨੇ, ਜਦੋਂ ਕਿ ਤਜਰਬੇ ਸਰਟੀਫਿਕੇਟ ਜਾਲੀ ਨੇ। ਸੋ ਜੀ 10,000 ਦੇ ਵਿੱਚੋਂ 457 ਅਧਿਆਪਕ ਤਾਂ ਨਿਸ਼ਾਨੇ ਤੇ ਆ ਹੀ ਗਏ, ਨਾਲ ਦੀ ਨਾਲ ਉਹ ਚੋਣ ਕਮੇਟੀਆਂ ਵੀ ਤੇ ਉਹ ਅਧਿਕਾਰੀ ਵੀ ਨਾਲ ਦੀ ਨਾਲ ਆ ਗਏ। ਸੋ ਇਹ ਵੱਡਾ ਪਹਿਲੂ ਹੈ ਜੀ। ਦੇਖਦੇ ਹਾਂ ਹੁਣ ਕਿੱਧਰ ਨੂੰ ਜਾਊਗਾ ਇਹ ਮਾਮਲਾ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਰਿਸ਼ਵਤ ਜਿਹਨੇ ਵੀ ਦੇਖ ਕੇ ਨੌਕਰੀ ਲਈ, ਉਹ ਤਾਂ ਜਾਂਦਾ ਫੜਿਆ ਬਾਅਦ ਦੇ ਵਿੱਚ ਕਿਤੇ ਨਾ ਕਿਤੇ। ਕਈ ਏਦਾਂ ਵੀ ਲੰਘ ਗਏ ਕਿ ਇਹ ਨਹੀਂ ਗੱਲ ਕਿ ਸਾਰੇ ਫੜੇ ਗਏ, ਪਰ ਜਿਹਨੇ ਰਿਸ਼ਵਤ ਲਈ ਤੇ ਕਿਸੇ ਹੱਕਦਾਰ ਦਾ ਹੱਕ ਮਾਰਿਆ, ਉਹ ਬੰਦੇ ਕਦੇ ਨਹੀਂ ਪਤਾ ਲੱਗਦੇ। ਬਿਲਕੁਲ। ਤੇ ਇਹ ਜਿੱਥੇ ਇਹਨਾਂ ਤੇ ਕਾਰਵਾਈ ਕਰਨੀ ਬਣਦੀ ਹੈ, ਜਿਹੜੇ ਜਾਲੀ ਨੇ, ਤੇ ਉੱਥੇ ਪਹਿਲਾਂ ਲੈਣ ਵਾਲੇ ਤੇ ਬਣਦੀ ਹੈ। ਹਾਂ ਬਿਲਕੁਲ, ਜਿਨ੍ਹਾਂ ਨੇ ਪੈਸੇ ਲੈ ਕੇ ਭਰਤੀਆਂ ਕੀਤੀਆਂ, ਪਹਿਲਾਂ ਉਹਨਾਂ ਤੇ ਕਾਰਵਾਈ ਬਣਦੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਜਪਾ ਦੀ। ਭਾਜਪਾ ਆਪਾਂ ਵੇਖਿਆ ਕਿ ਮੌਬ ਲਿੰਚਿੰਗ ਦੇ ਮਸਲੇ ਤੇ ਜਦੋਂ ਘਿਰ ਜਾਂਦੀ ਹੈ ਤੇ ਫਿਰ ਉਹਨੂੰ ਰਿਲੀਜੀਅਸ ਸੈਂਟੀਮੈਂਟ ਦਾ ਆਸਰਾ ਲੈਣਾ ਪੈਂਦਾ। ਆਪਾਂ ਦੇਖਦੇ ਹਾਂ ਉਹਨੂੰ ਹਰ ਵਾਰ, ਔਰ ਇਹਦੇ ਸਹਾਰੇ ਪੋਲਰਾਈਜੇਸ਼ਨ, ਕਤਾਰਬੰਦੀ, ਪਾਲਾਬੰਦੀ ਸਭ ਕੁਝ ਹੁੰਦਾ। ਹਿੰਦੂਆਂ ਦੀ ਪਾਰਟੀ ਕਹਿੰਦੇ ਭਾਜਪਾ ਵੋਟਾਂ ਲੈਣ ਦੇ ਲਈ ਮਟਨ ਵੰਡਦੀ ਫਿਰਦੀ ਹੈ। ਪ੍ਰਵੀਨ ਜੀ, ਤੁਸੀਂ ਜਿਹੜੀ ਮੌਬ ਲਿੰਚਿੰਗ ਦੀ ਗੱਲ ਕਰਦੇ ਹੋ ਜੀ, ਮਤਲਬ ਲੋਕਾਂ ਦੇ ਫ੍ਰਿਜ ਤੱਕ ਫਰੋਲੇ ਗਏ ਕਿ ਤੁਸੀਂ ਫ੍ਰਿਜ 'ਚ ਕੀ ਪਿਆ ਜੀ, ਤੁਹਾਡੇ ਕੀ ਖਾਂਦੇ ਹੋ ਜੀ, ਹੈ ਨਾ। ਬਿਲਕੁਲ। ਆਪਣੇ ਪਸ਼ੂ ਵੇਚਣ ਵੀ ਜਾਂਦੇ ਬੰਦੇ ਨੂੰ ਇਹ ਰੋਕ ਕੇ ਕੁੱਟਿਆ ਜਾਂਦਾ ਸੀਗਾ ਜੀ, ਇਹ ਤਾਂ ਗਊਆਂ ਵੇਚਦੇ ਨੇ ਜੀ, ਇਹ ਤਾਂ ਗਊਆਂ ਦਾ ਸੌਦਾ ਕਰਦੇ ਨੇ ਜੀ, ਆਹ ਕਰਨ ਚੱਲੇ ਨੇ ਜੀ, ਹੈ ਨਾ। ਲੋਕਾਂ ਨੇ ਗਊਆਂ ਰੱਖਣੀਆਂ ਛੱਡਤੀਆਂ, ਜਦੋਂ ਕਿ ਪਸ਼ੂ ਧਨ ਦੇ ਵਿੱਚ ਗਊ ਨੂੰ ਮੁੱਖ ਥਾਂ ਸੀ। ਬਿਲਕੁਲ। ਸੋ ਇਸ ਲਈ ਜੇਕਰ ਹਿੰਦੂ ਧਰਮ ਦੇ ਹਿਸਾਬ ਨਾਲ ਜੇਕਰ ਉਸ ਨੂੰ ਮਾਤਾ ਦਾ ਦਰਜਾ, ਤਾਂ ਪਤੰਦਰੋਂ ਤੁਹਾਨੂੰ ਜਿਹੜੇ ਉਹ ਲੈ ਕੇ ਜਾ ਰਹੇ ਨੇ, ਉਹਨਾਂ ਦਾ
ਚੈੱਕ ਤਾਂ ਕਰ ਲਓ ਪਹਿਲਾਂ, ਤੁਸੀਂ ਗਊ ਨੂੰ ਕਿਹੜਾ ਸਨਮਾਨ ਦੇ ਰਹੇ ਹੋ, ਤੇ ਹੂੰ ਉਸ ਮਸਲੇ ਤੇ ਐਕਸ਼ਨ ਕਿਹਨੇ ਲੈਣਾ ਸੀ? ਸਰਕਾਰਾਂ ਨੇ। ਜੀ ਮੈਂ ਕਹਿੰਦਾ ਉਹਨਾਂ ਚੋਂ ਕਈ ਇਹੋ ਜਿਹਾ ਧੰਦਾ ਕਰਦੇ ਹੋਣਗੇ ਜਿਹੜੇ ਗਊਆਂ ਨੂੰ ਵੇਚਦੇ ਨੇ ਜਾ ਕੇ ਮੀਟ ਦੇ ਲਈ, ਹੂੰ ਉਹਨਾਂ ਤੇ ਐਕਸ਼ਨ ਲੈਣ ਲਈ ਸਰਕਾਰਾਂ ਕੋਲ ਦਓ, ਰਿਕਾਰਡ ਚੈੱਕ ਕਰੋ। ਆਹ ਕਿਹੜਾ ਤਰੀਕਾ ਕਿ ਹਾਂ ਜਾ ਕੇ ਉਹਨੂੰ ਰਾਹ 'ਚ ਰੋਕ ਕੇ ਕੁੱਟੋ, ਮਾਰੋ ਤੇ ਬਾਅਦ ਚੋਂ ਪਤਾ ਲੱਗੇ ਕੁਝ ਹੋਰ ਹੈ ਜੀ। ਜੀ ਫ੍ਰਿਜ 'ਚ ਜੀ ਜਿਹੜਾ ਵੀ ਮੀਟ ਬਣਿਆ ਪਿਆ ਤੇ ਤੁਸੀਂ ਕਹੋ ਜੀ ਨਹੀਂ ਇਹ ਤਾਂ ਗਊ ਦਾ ਮੀਟ ਹੈ ਜੀ, ਬਾਅਦ ਚੋਂ ਚਾਹੇ ਕੁਝ ਹੋਰ ਨਿਕਲੇ, ਬੰਦੇ ਤਾਂ ਤੁਸੀਂ ਇੱਕ ਵਾਰ ਵੀਡੀਓ ਬਣ ਗਈ। ਬਿਲਕੁਲ ਬਿਲਕੁਲ ਪਰ ਇਸ ਮਸਲੇ ਤੇ ਜਿਹਨੇ ਰੋਕਣਾ ਸੀ, ਕਿਉਂਕਿ ਜਿਹਦੀ ਆੜ 'ਚ ਹੁੰਦਾ ਸੀ ਉਹ ਬੀਜੇਪੀ ਦੇ ਨਾਂ ਤੇ ਹੁੰਦਾ, ਹੂੰ ਬੀਜੇਪੀ ਦੀ ਮਤਲਬ ਸੋਚ ਵਿਚਾਰ ਦੇ ਨਾਂ ਤੇ ਹੁੰਦਾ, ਤੇ ਜੀ ਉਹੀ ਪਾਰਟੀ ਵੋਟਾਂ ਲੈਣ ਲਈ ਮਟਨ ਮੰਗੇ ਜੀ, ਫਿਰ ਕੀ ਕਹੋਗੇ? ਬਿਲकुल बिल्कुल ਪ੍ਰਵੀਨ ਜੀ, ਇਹ ਕਿਸੇ ਮੀਡੀਆ ਅਦਾਰੇ ਦੀ ਰਿਪੋਰਟ ਨਹੀਂ ਹੈ, ठीक है ਇਹ ਕਿਸੇ ਮਤਲਬ ਕਿ ਕਿਸੇ ਵਿਰੋਧੀ ਧਿਰ ਦਾ ਕੋਈ ਲੀਡਰ ਦਾ ਬਿਆਨ ਨਹੀਂ ਹੈ। ਇਹ ਭਾਰਤ ਦੀ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੈਂ ਇੱਕ ਵਾਰ ਵੋਟਾਂ ਲੈਣ ਲਈ ਕਿਲੋ ਮਟਨ ਵੰਡਿਆ ਤਾਂ ਵੀ ਹਾਰ ਗਿਆ। अच्छा वाह ਇਹਦਾ ਕੀ ਮਤਲਬ ਹੈ ਫਿਰ? ਇਹਦਾ ਮਤਲਬ ਬੀਜੇਪੀ ਵੋਟਾਂ ਖਰੀਦਦੀ ਹੈ। जी जी ਦੂਜੀਆਂ ਪਾਰਟੀਆਂ ਜੇਕਰ ਇਹ ਕਰਤੂਤ ਕਰਦੀਆਂ ਨੇ, ਤੁਸੀਂ ਵੀ ਕਰਦੇ ਹੋ, ਤਾਂ ਮੈਂ ਕਹਿੰਦਾ ਹੁਣ ਤਾਂ ਤੁਸੀਂ ਮੰਨ ਲਿਆ, हम्म ਖੁਦ ਇੱਕ ਸਮਾਗਮ 'ਚ ਬੋਲ ਕੇ ਮੰਨਿਆ, ਤੇ ਕੀ ਹੁਣ ਸੁਪਰੀਮ ਕੋਰਟ, ਹਾਈ ਕੋਰਟ, ਜਾਂ ਅਦਾਲਤ ਉੱਥੇ ਦੀ ਸਥਾਨਕ, ਜਾਂ ਚੋਣ ਕਮਿਸ਼ਨ, ਜਾਂ ਸਰਕਾਰ ਨਰਿੰਦਰ ਮੋਦੀ ਜੀ ਕੋਈ ਐਕਸ਼ਨ ਲੈਣਗੇ जी 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 ਜਾਂ ਫਿਰ ਜਾਂਚ ਕਰਾਉਣਗੇ? हम्म ਸਵਾਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਕਿ हाँ ਨਿਤਿਨ ਗਡਕਰੀ ਜਿਹੜਾ ਉਹਦੇ ਖਿਲਾਫ ਲੜਿਆ ਹੋਊਗਾ, ਜਿਹੜਾ ਜਿੱਤਿਆ ਹੋਊਗਾ, ਹੋ ਸਕਦਾ ਉਹਨੇ 2 ਕਿੱਲੋ ਵੰਡਿਆ ਹੋਵੇ, हाँ बिल्कुल ਜਿੱਤ ਕੇ 13 ਕਿੱਲੋ ਆਇਆ, ਭਈ ਉਧਰੋਂ 2 ਕਿੱਲੋ ਆਇਆ। ਪੰਜਾਬ ਦੇ ਜਾਂ ਪਿੰਡਾਂ 'ਚ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ हाँ जी ਤਾਂ ਉਦੋਂ ਦਾਰੂ ਦਾ ਦੌਰ ਆਪਣਾ ਲੰਮਾ ਸਮੇਂ ਤੋਂ ਆਪਾਂ ਚੱਲਦਾ ਸੁਣਦੇ ਆ ਰਹੇ ਹਾਂ, हम्म ਪਰ ਹੁਣ ਪਿਛਲੇ 5-4 ਸਾਲਾਂ ਤੋਂ, ਮਤਲਬ 2-3 ਇਲੈਕਸ਼ਨਾਂ ਤੋਂ ਸਿਸਟਮ ਬਦਲਿਆ, ਚਾਹੇ ਉਹ ਵਿਧਾਨ ਸਭਾ ਤੇ ਚਾਹੇ ਉਹ ਸਰਪੰਚੀ ਪੰਚੀ। हाँ जी ਪਿੰਡਾਂ 'ਚ ਬੀਬੀਆਂ ਨੂੰ ਹੁਣ ਘਰਾਂ 'ਚ ਸਮੋਸੇ, 버ਗਰ, ਚਿਪਸ ਦੇ ਪੈਕਟ, ਕੋਲਡ ਡਰਿੰਕ, ਜੂਸ ਦੀਆਂ ਬੋਤਲਾਂ, ਬਦਾਮ, ਕਾਜੂ, ਇਹਨਾਂ ਦੇ ਪੈਕਟ ਵੀ ਦਿੱਤੇ ਜਾਂਦੇ ਨੇ। ਅਗਲੇ ਕਹਿੰਦੇ ਜੀ ਬੰਦਿਆਂ ਤੋਂ ਤੁਸੀਂ ਦਾਰੂ ਪਾਉਣੇ, ਸਾਨੂੰ ਕੀ ਦਿੰਦੇ ਹੋ? जी सही है ਸੋ ਇਸ ਲਈ ਆ ਵਰਤਾਰਾ ਆਈ ਉਸੇ ਜੋ ਜਨਮਿਆ। हम्म ਤੇ ਇਹਦਾ ਮਤਲਬ ਹੁਣੇ ਨਿਤਿਨ ਗਡਕਰੀ ਨੇ ਮੰਨਿਆ, ਤਾਂ ਇਹਦਾ ਮਤਲਬ ਕੀ ਬੀਜੇਪੀ ਹੁਣ ਮਟਨ ਦੇ ਸਾਰੇ ਚੋਣਾਂ ਜਿੱਤਦੀ ਆ? ਜਵਾਬ ਦੇਣ। ਮੈਂ ਘਟਨਾ ਦੱਸਦਾ ਜੀ, ਲੰਘੇ ਐਤਵਾਰ ਦੀ ਗੱਲ ਹੈ। ठीक है ਨਿਤਿਨ ਗਡਕਰੀ ਮਹਾਰਾਸ਼ਟਰ ਦੇ ਇੱਕ ਸਮਾਗਮ ਦੇ ਵਿੱਚ, ਜਿੱਥੇ ਸਮਾਗਮ ਵੀ ਇਹੀ ਸੀਗਾ ਕਿ ਵੋਟਾਂ ਜਿੱਤਣ ਦੇ ਲਈ ਕਿਹੜੇ ਤਰੀਕੇ ਨੇ, ਚੋਣ ਜਿੱਤਣ ਦੇ ਕਿਹੜੇ ਤਰੀਕੇ ਨੇ, ਇਸ ਤਰੀਕੇ ਤੇ ਨਿਤਿਨ ਗਡਕਰੀ ਬੋਲ ਰਹੇ ਸੀ। ठीक है ਉਹਨਾਂ ਦਾ ਇੱਕ ਹਵਾਲਾ ਬੜਾ ਚੰਗਾ ਸੀਗਾ। ਉਹ ਕਹਿੰਦੇ ਜੀ ਕਿ ਚੋਣਾਂ ਲਾਲਚ ਨਾਲ ਨਹੀਂ, ਲੋਕਾਂ ਦੇ ਦਿਲ ਜਿੱਤ ਕੇ ਜਿੱਤੀਆਂ ਜਾ ਸਕਦੀਆਂ। ਤੇ ਕਹਿੰਦੇ ਜੀ ਮੈਂ ਇੱਕ ਵਾਰ ਕਿਲੋ ਮਟਨ ਘਰ ਵੰਡਿਆ, ਕਹਿੰਦੇ, ਤੇ ਪਰ ਮੈਂ ਤਾਂ ਵੀ ਚੋਣ ਹਾਰ ਗਿਆ। ठीक है ਇੱਕ ਪਾਸੇ ਨਿਤਿਨ ਗਡਕਰੀ ਨੇ ਇਹ ਗੱਲ ਮੰਨੀ ਕਿ ਹਾਂ ਮੈਂ ਵੰਡਿਆ। ਇਹ ਨਿਤਿਨ ਗਡਕਰੀ ਕਿਹੜੀ ਪਾਰਟੀ ਦੇ ਨੇ ਜੀ? ਭਾਜਪਾ ਦੇ। ਇਹਦਾ ਮਤਲਬ ਭਾਜਪਾ ਦੇ ਅੰਦਰ ਕੋਈ ਪਾਲਿਸੀ ਬਣੀ ਹੋਣੀ ਨਾ ਇਹ, ਤੇ ਕਿ ਹਾਂ ਆਪਾਂ ਮਟਨ ਵੰਡਣਾ, ਤੇ ਇਹਦਾ ਮਤਲਬ ਘਰਾਂ ਦੀ ਵੀ ਚੋਣ ਕੀਤੀ ਹੋਣੀ ਕਿ ਕਿਹਨੂੰ ਦੇਣਾ, ਜਾਂ ਫਿਰ ਸਾਰਿਆਂ ਨੂੰ ਦਿੱਤਾ, जी ਜਾਂ ਫਿਰ ਇਹ ਬਚਾ ਕੇ ਕਿ ਨਾ ਇੱਥੇ ਮਟਨ ਨਹੀਂ, ਤੇ ਫਿਰ ਜਿਹੜੇ ਘਰ ਮਟਨ ਨਹੀਂ ਖਾਂਦੇ ਉੱਥੇ ਕੀ ਦਿੱਤਾ, ਇਹ ਵੀ ਦੱਸ ਦੇਣ। ਦੂਸਰੇ ਪਾਸੇ ਉਹਨਾਂ ਨੇ ਸਾਰੇ ਵੋਟਰਾਂ ਨੂੰ ਵੀ ਲਾਲਚੀ, ਭੁੱਖੇ, ਭੁੱਖੜ, ਖਾਊ ਕਿਹਾ। ठीक है ਨਿਤਿਨ ਗਡਕਰੀ ਜੀ ਕਹਿੰਦੇ ਵੋਟਰ खाता सबका है, वोट उसी को देता है जिसका उसका मन हो। ਇਹਦਾ ਮਤਲਬ ਉਹਨਾਂ ਨੇ ਕਿਹਾ ਕਿ ਵੋਟਰ ਲਾਲਚੀ ਹੈ, ਔਰ ਸਾਨੂੰ ਪਤਾ ਹੈ ਕਿ ਉਹ ਖਾਊ ਹੈ, ਇਸ ਲਈ ਅਸੀਂ ਖਿਲਾਉਂਦੇ ਹਾਂ। ਸੋ ਜਿੰਨਾ ਕਹਿੰਦੇ ਕਿ ਚੋਰੀ ਕਰਨਾ ਗੁਨਾਹ, ਉਹਨਾਂ ਮਤਲਬ ਕਿ ਚੋਰ ਨੂੰ ਨਾ ਰੋਕਣਾ ਵੀ ਗੁਨਾਹ ਹੈ ਨਾ। ਕਹਿੰਦੇ ਚੋਰ ਨੂੰ ਚੋਰੀ ਕਰ ਦੇਣਾ, ਦੇਖੋ ਕੁੱਟ ਪੈਂਦੀਆਂ ਜ਼ਰੂਰ, ਦੇਖੋ ਪਰ ਉਸੇ ਤਰ੍ਹਾਂ ਇਹ ਹੁਣ ਸਵਾਲ ਹੈ ਕਿ ਰਿਸ਼ਵਤ ਦੇਣੀ ਜੇ ਗੁਨਾਹ ਹੈ ਤਾਂ ਰਿਸ਼ਵਤ ਲੈਣੀ ਵੀ ਗੁਨਾਹ ਹੈ। ਹੁਣ ਕੱਲਾ ਵੋਟਰੇ ਗੁਨਾਹਗਾਰ ਨਹੀਂ ਨਾ ਜਨਾਬ, ਦਿੰਦੇ ਤਾਂ ਤੁਸੀਂ ਹੋ ਨਾ। ਹਾਂਜੀ ਹਾਂਜੀ ਬੰਦ ਕਰ ਦਿਓ, ਲੜੋ ਚੋਣ ਕਿ ਹਾਂ ਭਾਈ ਅਸੀਂ ਸਿਰਫ ਆਪਣੇ ਹਲਕੇ ਦੀ ਗੱਲ ਇੱਕ ਟੀਵੀ ਚੈਨਲ ਤੇ ਹੈ ਨਾ, ਜਾਂ ਦੂਰਦਰਸ਼ਨ ਤੇ, ਜਾਂ ਇਸ ਮਾਧਿਅਮ ਤੇ ਹੀ ਕਰਾਂਗੇ, ਅਸੀਂ ਕਿਤੇ ਇਹੋ ਜਿਹੀ ਗੱਲ ਨਹੀਂ ਕਰਾਂਗੇ। ਸਿਰਫ ਸਾਡਾ ਇੱਕ ਸੁਨੇਹਾ ਆਇਆ ਕਰੂਗਾ। ਨਿਤਿਨ ਗਡਕਰੀ ਨੇ ਆਪ ਕਹੀ ਹੈ ਇਸੇ ਪ੍ਰੋਗਰਾਮ 'ਚ ਗੱਲ ਕਿ ਚੋਣਾਂ ਜਿੱਤਣ ਲਈ ਸਾਨੂੰ ਬੜੇ ਹੋਰਡਿੰਗ ਲਾਉਣੇ ਪੈਂਦੇ ਨੇ, ਸਾਨੂੰ ਮਸ਼ਹੂਰੀਆਂ ਲਈ ਇਸ਼ਤਿਹਾਰ ਜਾਰੀ ਕਰਨੇ ਪੈਂਦੇ ਨੇ, ਝੂਠ ਸੱਚ ਬੋਲਣਾ ਪੈਂਦਾ ਹੈ ਨਾ, ਤੇ ਮੈਂ ਤਾਂ ਮਟਨ ਵੰਡ ਕੇ ਵੀ ਹਾਰ ਗਿਆ ਸੀ, ਕਹਿੰਦਾ। ਸੋ ਇਹ ਇਸ ਲਈ ਕੀ ਭਾਜਪਾ ਹੁਣ ਮਟਨ ਦੇ ਸਹਾਰੇ ਚੋਣਾਂ ਜਿੱਤਣ ਨੂੰ ਫਿਰਦੀ ਆ, ਤੇ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਦੇ ਦਮ ਭਰਨ ਵਾਲੀਆਂ ਗੱਲਾਂ ਕਰਨ ਵਾਲਾ ਆਹ ਮਟਨ ਵਿੱਚ ਕਿੱਥੋਂ ਆਇਆ? ਫਿਰ ਹੁਣ ਜਵਾਬ ਦੇਣ। ਬਿਲਕੁਲ ਸਹੀ ਹੈ। ਅਗਲੀ ਖਬਰ ਤੇ ਵੱਲ ਵਧੀਏ ਤੇ ਜਾਂਦਿਆਂ ਦੀ ਗੱਲ ਕਰੀਏ ਮਣੀਪੁਰ ਦੇ ਮਾਮਲੇ ਦੀ। ਇੱਕ ਦਿਨ ਆਪਾਂ ਬੜੀ ਤਫਸੀਲ ਦੇ ਨਾਲ ਇਸ ਘਟਨਾ ਦੇ ਬਾਹਰ ਆਉਣ ਤੋਂ ਬਾਅਦ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀ। ਹੁਣ ਦੱਸਦੇ ਕਿ ਇਸੇ ਸਿਲਸਿਲੇ ਦੇ ਚੱਲਦਿਆਂ ਇਸ ਮੰਦਭਾਗੇ
ਵੈਸ਼ੀਆਨਾ ਕਾਂਡ ਦੇ ਚੱਲਦਿਆਂ ਇੱਕ ਕੇਂਦਰੀ ਮੰਤਰੀ ਦੇ ਘਰ ਤੇ ਹਮਲਾ ਹੋ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਮਿਜ਼ੋਰਮ ਤੋਂ ਖਬਰਾਂ ਆ ਰਹੀਆਂ ਕਿ ਉੱਥੇ ਦੇ ਮੁੱਖ ਮੰਤਰੀ ਉਹਨਾਂ ਦੇ ਘਰ ਦੇ ਅੱਗੇ ਉੱਥੇ ਵੀ ਕੁਝ ਇਹੋ ਜਿਹਾ ਹੀ ਹੈ ਨਾ ਮਸਲਾ ਚੱਲ ਰਿਹਾ ਕੁਝ। ਪਰ ਇਹ ਮਣੀਪੁਰ ਦਾ ਮਾਮਲਾ ਤਾਂ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਉਣ ਦਾ, ਜਾਂ ਉਹ ਤੋਂ ਬਾਅਦ ਹੋਰ ਮਾਮਲਾ ਆ ਗਿਆ, ਮੁੱਖ ਮੰਤਰੀ ਨੇ ਖੁਦੇ ਕਹਿਤਾ ਪ੍ਰਵੀਨ ਜੀ ਜੀ ਕਿ ਹਾਂ ਇਹ 2 ਦਾ ਮਾਮਲਾ ਥੋੜਾ, ਇਹ ਤਾਂ ਹੋਰ ਕਿੰਨਿਆਂ ਦਾ ਹੀ ਮਾਮਲਾ ਹੈ, ਉਹ ਤਾਂ ਅਸੀਂ ਨੈਟ ਇਸ ਲਈ ਬੰਦ ਕੀਤਾ ਸੀ। ਇਹਦਾ ਮਤਲਬ ਤੁਹਾਨੂੰ ਪਤਾ ਸੀ ਕਿ ਕੁਝ ਵਾਪਰਿਆ, ਠੀਕ ਹੈ। ਤੇ ਜੇ ਤੁਸੀਂ ਨੈਟ ਬੰਦ ਇਸ ਭਾਵਨਾ ਨਾਲ ਕੀਤਾ ਸੀ ਕਿ ਵੀਡੀਓ ਵਾਇਰਲ ਨਾ ਹੋਣ, ਫਿਰ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ? ਸਵਾਲ ਤਾਂ ਸੀ ਕਿ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਉਹ ਅੰਦਰ ਹੁੰਦੇ ਸਾਰੇ। ਲੋਕਾਂ ਦੇ ਦਬਾਅ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ 16 ਬੰਦੇ ਨਾਮਜ਼ਦ ਕਰ ਲਏ ਅਸੀਂ, 16 ਚੋਂ 4 ਗ੍ਰਿਫਤਾਰ ਨੇ ਜੀ, ਹੋਰ ਫੜ ਲਏ ਜਾਣਗੇ ਜੀ ਛੇਤੀ ਉਹ, ਹੈ ਨਾ, ਤੇ ਅਸੀਂ ਕਾਰਵਾਈ ਕਰ ਰਹੇ ਹਾਂ। ਤੇ ਇੱਧਰ ਸਵਾਲ ਇਹ ਹੈ ਕਿ ਉਹ ਕਹਿੰਦੇ ਜੀ 26 ਸਕਿੰਟ ਦੀ ਵੀਡੀਓ ਹੈ, ਠੀਕ ਹੈ, ਸੀ ਕਿ 78 ਦਿਨਾਂ ਬਾਅਦ ਬੋਲੇ ਪ੍ਰਧਾਨ ਮੰਤਰੀ, 78 ਸਕਿੰਟ ਵੀ ਨਹੀਂ ਬੋਲੇ। ਹਾਂਜੀ ਹਾਂਜੀ ਬਿਲਕੁਲ ਕਰ ਰਹੇ ਸੀ। ਹੁਣ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈ, ਮਤਲਬ ਕਿ ਔਰਤਾਂ ਨੂੰ ਮਤਲਬ ਕਿ ਬੜਾ ਮੱਧਭਾਗੇ ਤਰੀਕੇ ਨਾਲ ਘੁਮਾਉਣ ਦੀ, ਉਹ ਕਹਿੰਦੇ 26 ਸਕਿੰਟ ਦੀ ਹੈ, ਠੀਕ ਹੈ। ਤੇ ਪਰ ਪ੍ਰਧਾਨ ਮੰਤਰੀ ਤਾਂ 26 ਸਕਿੰਟ ਵੀ ਨਹੀਂ ਬੋਲੇ। 23 ਸਕਿੰਟ 22 ਸਕਿੰਟ ਰਹਿ ਗਈ ਗੱਲ ਜੀ। ਉਹਦੇ ਵਿੱਚ ਵੀ ਹੋਰ ਸੂਬਿਆਂ ਨੂੰ ਵੱਧ ਭੰਡਿਆ, ਇਸ ਮੁੱਦੇ ਤੇ ਘੱਟ ਬੋਲੇ। ਹੁਣ ਤੱਕ ਮੁੱਖ ਮੰਤਰੀ ਤੋਂ, ਸਰਕਾਰ ਤੋਂ ਕਿਉਂ ਨਹੀਂ ਵਾਪਸ ਲਿਆ ਸਾਰਾ ਕੁਝ? ਹਾਂਜੀ ਬਿਲਕੁਲ, ਜਿਹੜਾ ਇਸ ਪਰ ਸਵਾਲ ਕਰੂਗਾ ਉਹ ਬਾਹਰ ਜਾਊਗਾ। ਸੰਜੇ ਸਿੰਘ ਨੇ ਸਵਾਲ ਪੁੱਛ ਲਿਆ, ਸੰਜੇ ਸਿੰਘ ਨੂੰ ਪੱਕਾ ਸਸਪੈਂਡ ਹੈ। ਅੱਛਾ, ਸੰਜੇ ਸਿੰਘ ਇਸ ਪਰ ਬਹਿਸ ਚਾਹੁੰਦਾ ਸੀ ਰਾਜ ਸਭਾ ਚੋਂ, ਸਾਰੇ ਇਸ ਮਾਨਸੂਨ ਸੈਸ਼ਨ ਲਈ ਬਾਹਰ ਹੈ। ਵਿਰੋਧੀ ਦਲ ਧਿਰਾਂ ਹੁਣ ਧਰਨੇ ਤੇ ਬੈਠੀਆਂ ਨੇ, ਔਰ ਅੱਜ 11 ਵਜੇ ਤੱਕ 12 ਵਜੇ ਤੱਕ ਸੈਸ਼ਨ ਰੋਕ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਸ਼ੁਰੂ ਹੋਣਾ ਹੈ। ਤੇ ਉਹ ਧਿਰਾਂ ਕਹਿ ਰਹੀਆਂ ਨੇ ਜੀ ਕਿ ਪ੍ਰਧਾਨ ਮੰਤਰੀ ਬੋਲੇ, ਸ਼ਾਹ ਜੀ ਕਹਿੰਦੇ ਨਾ ਪ੍ਰਧਾਨ ਮੰਤਰੀ ਨਹੀਂ ਬੋਲਣਗੇ, ਅਸੀਂ ਬਹਿਸ ਲਈ ਤਿਆਰ ਹਾਂ। ਬਹਿਸ ਫਿਰ ਪ੍ਰਧਾਨ ਮੰਤਰੀ ਸ਼ੁਰੂ ਕਰ ਲਵੇ, ਚੁਟਕਲੇ ਸੁਣਾਉਣ ਲਈ ਵੀ ਤਾਂ ਖੜੇ ਹੁੰਦੇ ਨੇ ਜੀ ਜੀ, ਇੱਕ ਦੂਜੇ ਤੇ ਤੰਜ ਕੱਸਣ ਲਈ ਵੀ ਤਾਂ ਖੜੇ ਹੁੰਦੇ ਨੇ। ਤੇ ਇਸ ਗੰਭੀਰ ਮੁੱਦੇ ਤੇ ਜਿਹਦੇ ਉੱਤੇ ਪੂਰਾ ਮਣੀਪੁਰ ਜਲ ਰਿਹਾ ਹੋਵੇ, ਲੋਕ ਘਰ ਛੱਡ ਕੇ ਭੱਜ ਰਹੇ ਹੋਣ, ਔਰਤਾਂ ਨਾਲ ਇਹ ਕੁਝ ਹੋ ਰਿਹਾ ਹੋਵੇ, ਹੈ ਨਾ, ਉਸ ਮਸਲੇ ਤੇ ਤੁਸੀਂ ਕਹਿੰਦੇ ਹੋ ਜੀ ਬਹਿਸ ਕਰਾ ਲੈਂਦੇ ਆ। ਤੇ ਬਹਿਸ ਦੇ ਉੱਤੇ ਵਿਰੋਧੀ ਧਿਰਾਂ ਕਹਿੰਦੀਆਂ ਬਹਿਸ ਦਾ ਤਰੀਕਾ ਵੀ ਸਾਨੂੰ ਪਤਾ ਇਹਨਾਂ ਦਾ ਕੀ ਹੈ। ਬਿਲਕੁਲ ਸਹੀ ਪ੍ਰਵੀਨ ਜੀ, ਕੋਈ ਏਜੰਡਾ ਨਹੀਂ ਬਹਿਸ ਦਾ, ਕੋਈ ਵਿਰੋਧੀਆਂ ਨੂੰ ਬੋਲਣ ਨਹੀਂ ਦੇਣਾ, ਹੋਰ ਮਾਮਲੇ ਲਿਆ ਕੇ ਉਹਦੇ ਚ ਉਲਝਾਉਣ ਦੀ ਕੋਸ਼ਿਸ਼ ਹੈ। ਤੇ ਜਿਹੜਾ ਕੰਮ ਕਰਨਾ ਅਗਲਿਆਂ ਨੇ ਕਰ ਲੈਣਾ। ਅਗਲਿਆਂ ਨੇ 31 ਬਿੱਲ ਤਿਆਰ ਰੱਖੇ ਹੋਏ ਨੇ, ਜਿਨ੍ਹਾਂ ਚੋਂ 21 ਨਵੇਂ ਬਿੱਲ ਨੇ ਤੇ 10 ਕੁ ਬਿੱਲ ਉਹ ਨੇ ਜਿਹੜੇ ਇੱਕ ਪਾਸੇ ਪੇਸ਼ ਹੋਲੇ ਸਦਨ ਦੇ, ਇੱਕ ਜਿਵੇਂ ਲੋਕ ਸਭਾ ਚ ਹੈ ਨਾ, ਤਾਂ ਉਹ ਤੋਂ ਬਾਅਦ ਉਹਦੇ ਪਰ ਅਜੇ ਬਹਿਸ ਰਹਿੰਦੀ ਹੈ, ਇਸ ਲਈ ਉਹ ਨੇ। ਸੋ 31 ਬਿੱਲ ਨੇ ਅਗਲੇ ਪਾਸ ਕਰਾ ਲੈਣਗੇ ਜਨਾਬ, ਸਮਾਂ ਹੈਗਾ ਬਥੇਰਾ ਜੇ ਉਹਨਾਂ ਕੋਲ, ਕਿਉਂਕਿ 11 ਅਗਸਤ ਤੱਕ ਸੈਸ਼ਨ ਚੱਲਣਾ। ਸੋ ਮਣੀਪੁਰ ਵਾਲੇ ਮਾਮਲੇ ਦੇ ਵਿੱਚ ਇੱਕ ਪਾਸੇ ਸੰਸਦ ਚੋਂ ਬਹਿਸ ਤੋਂ, ਸੰਸਦ ਚ ਪ੍ਰਧਾਨ ਮੰਤਰੀ ਦੇ ਬੋਲਾਂ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ, ਦੂਏ ਪਾਸੇ ਲੋਕਾਂ 'ਚ ਰੋਸ ਆਇਆ ਜਾ ਕਿ ਉਹਨਾਂ ਨੇ ਕੇਂਦਰੀ ਮੰਤਰੀ, ਮਣੀਪੁਰ ਦੇ ਵਿੱਚ ਕੇਂਦਰੀ ਮੰਤਰੀ ਦਾ ਘਰ ਹੈ ਜੀ, RK ਰੰਜਨ ਸਿੰਘ ਜਿਹੜਾ ਕੇਂਦਰੀ ਮੰਤਰੀ ਹੈ, ਉਹਦੇ ਘਰ ਤੇ ਪਹਿਲਾਂ ਵੀ ਇੱਕ ਵਾਰ ਹਮਲਾ ਹੋਇਆ ਇਸੇ ਰੋਸੇ ਵਜੋਂ, ਤੇ ਹੁਣ ਦੁਬਾਰਾ ਫੇਰ ਭੀੜ ਨੇ ਹਮਲਾ ਕੀਤਾ, ਭੰਨਤੋੜ ਦੀਆਂ ਖਬਰਾਂ ਨੇ। ਤੇ ਪਰ ਕਹਿੰਦੇ ਜੋ ਘਰੇ ਨਹੀਂ ਸੀ, ਇਸ ਲਈ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਇਆ। ਪਰ ਫਿਰ ਵੀ ਇਸ ਮਸਲੇ ਤੇ ਲੋਕਾਂ ਦਾ ਰੋਸਾ ਸਾਨੂੰ ਸਮਝ ਆਉਂਦਾ, ਦੇਸ਼ ਭਰ 'ਚ ਲੋਕਾਂ ਦਾ ਰੋਸਾ ਸਮਝ ਆਉਂਦਾ, ਪਰ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਨਾ ਬੋਲੂ। ਬਿਲਕੁਲ, ਇਸ ਮਸਲੇ ਨੂੰ ਲੈ ਕੇ ਤਾਂ ਸ਼ਰਮਾ ਜੀ ਅਮਰੀਕਾ ਭਰ ਦੇ ਵਿੱਚੋਂ, ਅਮਰੀਕਾ ਨੇ ਵੀ ਇਸ ਮਸਲੇ ਦੀ ਨਿਖੇਧੀ ਕੀਤੀ ਹੈ, ਹੋਰ ਕਈ ਮੁਲਕਾਂ ਨੇ ਵੀ, ਜਿਨ੍ਹਾਂ ਵੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਕੌਮਾਂਤਰੀ ਜਾਂ ਹੋਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਨੇ, ਸਮਾਜਿਕ ਜਥੇਬੰਦੀਆਂ ਨੇ, ਉਹਨਾਂ ਨੇ ਸਰਕਾਰ ਨੂੰ, ਸਿਸਟਮ ਨੂੰ, ਨਿਜ਼ਾਮ ਨੂੰ ਲਾਹਨਤਾਂ ਪਾਈਆਂ। ਬਿਲਕੁਲ। ਸੋ ਬਿਲਕੁਲ ਮੇਘਾਲਿਆ ਦੇ ਵਿੱਚ ਵੀ ਸੁਣਦੇ ਸ਼ਰਮਾ ਜੀ ਕਿ ਐਸੀ ਘਟਨਾ ਵਾਪਰ ਗਈ ਜਿੱਥੇ ਇੱਕ ਘਰ ਨੂੰ ਅੱਗ ਹੀ ਲਾ ਦਿੱਤੀ ਗਈ ਹੈ। ਸ਼ਾਇਦ ਉਹ ਵੀ ਘਰ ਨੂੰ ਅੱਗ ਨਹੀਂ, ਮਾਫ ਕਰਨਾ, ਮੁੱਖ ਮੰਤਰੀ ਦਫ਼ਤਰ ਤੇ ਹਮਲਾ ਭੀੜ ਵੱਲੋਂ ਕੀਤਾ ਗਿਆ। ਅੱਛਾ, ਉਹ ਹਾਂ ਮੈਂ ਮਿਜ਼ੋਰਮ ਸਮਝਦਾ, ਜੋ ਉਹ ਮੇਘਾਲਿਆ ਦੀ ਗੱਲ ਹੈ। ਹਾਂਜੀ, ਮੇਘਾਲਿਆ ਦੀ ਗੱਲ ਹੈ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।